ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜਿਸ ਤਰ੍ਹਾਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਉੱਪਰ ਅਸੀਂ ਪੰਜਾਬ ਨੂੰ ਲੈ ਕੇ ਔਰ ਉਹਦੀ ਤਾਰੀਖ ਨੂੰ ਲੈ ਕੇ ਅਸੀਂ ਇੱਕ ਡਿਜੀਟਲ ਆਰਕਾਈਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਔਰ ਉਹਦੇ ਵਿੱਚ ਅਸੀਂ ਇਹ ਯਾਰ ਕੀਤਾ ਕਿ ਅਸੀਂ ਇਹਨੂੰ ਆਪਣੀ ਬੋਲੀ ਪੰਜਾਬੀ ਦੇ ਵਿੱਚ ਹੀ ਕਰੀਏ। ਸੋ ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ ਪਲੀਜ਼ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਜਿਹੜੇ ਸਾਨੂੰ ਵੇਖਣ ਵਾਲੇ ਲੋਕ ਨੇ ਉਹ ਵੀ ਆ ਜਾਣ ਔਰ ਅੱਜ ਦੇ ਇੱਕ ਬਹੁਤ ਇੰਪੋਰਟੈਂਟ ਟੌਪਿਕ ਦੇ ਉੱਪਰ ਸਭ ਲੋਕ ਆਪਣਾ ਇਨਪੁਟ ਦੇ ਸਕਣ। ਜਿੰਨੀ ਦੇਰ ਬਾਕੀ ਦੋਸਤ ਆ ਰਹੇ ਨੇ ਮੈਂ ਥੋੜਾ ਜਿਹਾ ਪ੍ਰੋਗਰਾਮ ਦੇ ਹਵਾਲੇ ਨਾਲ ਦੱਸਦਾ ਜਾਵਾਂ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਪਲੇਟਫਾਰਮ ਤੋਂ ਅਸੀਂ ਤਿੰਨ ਮੁxtਲਿਫ ਜਿਹੜੇ ਪ੍ਰੋਗਰਾਮ ਕਰ ਰਹੇ ਹਾਂ। ਇੱਕ ਤੇ ਸਾਡਾ ਪ੍ਰੋਗਰਾਮ ਜਿਹੜਾ ਹਿਸਟਰੀ ਲੈਕਚਰ ਸੀਰੀਜ਼ ਦਾ ਜਿਹਦੇ ਵਿੱਚ ਅਸੀਂ ਪੰਜਾਬ ਦੇ ਮੁxtਲਿਫ ਟੌਪਿਕਸ ਨੂੰ ਲੈ ਕੇ ਐਸੇ ਗ੍ਰੇ ਏਰੀਆਜ਼ ਜਿਨ੍ਹਾਂ ਦੇ ਉੱਪਰ ਅਜੇ ਕੰਮ ਨਹੀਂ ਹੋਇਆ ਕਰਨ ਦੀ ਲੋੜ ਹੈ ਉਹ ਅਸੀਂ ਹਿਸਟਰੀ ਲੈਕਚਰ ਸੀਰੀਜ਼ ਦੇ ਥਰੂ ਕਰਨੇ। ਪੂਰੀ ਦੁਨੀਆ 'ਚ ਵਸਣ ਵਾਲੇ ਪੰਜਾਬੀ ਜਿਹੜੇ ਸਕਾਲਰਸ ਨੇ ਉਹ ਆ ਕੇ ਆਪਣਾ ਜਿਹੜਾ ਹੈ ਸਾਡੇ ਨਾਲ ਰਿਸਰਚ ਸਾਂਝੀ ਕਰਦੇ ਨੇ। ਇਸੇ ਤਰ੍ਹਾਂ ਹੀ ਦੂਜਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸਿਟੀ ਐਜ਼ ਇਟ ਵਾਜ਼ ਸ਼ਹਿਰਾਂ ਦੀ ਤਾਰੀਖ, ਐਸੇ ਸ਼ਹਿਰ ਜਿਹੜੇ ਸਾਡੇ ਇੱਥੇ ਪੰਜਾਬ ਵਿੱਚ ਨੇ ਔਰ ਉਹ ਸ਼ਹਿਰ ਜਿਹੜੇ ਪੰਜਾਬ ਲਹਿੰਦੇ 'ਚ ਨੇ ਜਾਂ ਚੜ੍ਹਦੇ 'ਚ ਨੇ ਤੇ ਤੀਸਰੇ ਜਿਹੜੇ ਉਹ ਸ਼ਹਿਰ ਜਿਹੜੇ ਪੰਜਾਬੀਆਂ ਨੇ ਜਾ ਕੇ ਬਾਹਰ ਵਸਾਏ ਉਹ ਸਾਡਾ ਪ੍ਰੋਗਰਾਮ ਸਿਟੀ ਐਜ਼ ਇਟ ਵਾਜ਼ ਦੇ ਵਿੱਚ ਹੁੰਦਾ ਹੈ। ਔਰ ਸਾਡਾ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕੀਤਾ ਉਹ ਹੈ ਬੁੱਕ ਆਫ ਦਾ ਵੀਕ ਪ੍ਰੋਗਰਾਮ। ਬੁੱਕ ਆਫ ਦਾ ਵੀਕ ਪ੍ਰੋਗਰਾਮ ਯੂਜੂਅਲੀ ਸੰਡੇ ਵਾਲੇ ਦਿਨ ਹੀ ਕੀਤਾ ਜਾਂਦਾ ਹੈ ਔਰ ਉਹਦੇ ਵਿੱਚ ਅਸੀਂ ਕੋਈ ਇੱਕ ਕਿਤਾਬ ਜਿਹੜੀ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਹਵਾਲੇ ਨਾਲ ਬਹੁਤ ਇੰਪੋਰਟੈਂਟ ਹੈ ਉਹਨੂੰ ਰੱਖਦੇ ਹਾਂ ਔਰ ਉਹਦੇ ਉੱਤੇ ਗੱਲਬਾਤ ਕਰਨ ਵਾਸਤੇ ਕੁਝ ਦੋਸਤਾਂ ਨੂੰ ਬੁਲਾਉਂਦੇ ਇੱਕ ਤਰ੍ਹਾਂ ਦਾ ਰਿਵਿਊ ਹੋ ਜਾਂਦਾ ਹੈ ਔਰ ਨਾਲ ਅਸੀਂ ਕੋਸ਼ਿਸ਼ ਕਰਨੇ ਆ ਔਰ ਕੋਸ਼ਿਸ਼ ਕਰਨੇ ਕਿ ਸਾਡੇ ਨਾਲ ਸਕਾਲਰ ਵੀ ਮੌਜੂਦ ਹੋਣ ਜਿਹੜੇ ਉਸ ਬੁੱਕ ਦੇ ਰਾਈਟਰ ਨੇ ਉਹ ਵੀ ਮੌਜੂਦ ਹੋਣ। ਸੋ ਅੱਜ ਅਸੀਂ ਸਾਡੇ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਸੈਗਮੈਂਟ ਦਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਦੇਣ ਹੈ। ਅੱਜ ਸਾਡੇ ਨਾਲ ਪ੍ਰੋਫੈਸਰ ਡਾਕਟਰ ਵਰਿੰਦਰ ਸਿੰਘ ਕਾਲਰਾ ਜੀ ਮੌਜੂਦ ਨੇ। ਉਹਨਾਂ ਦੀ ਜਿਹੜੀ ਨਵੀਂ ਆਈ ਹੋਈ ਕਿਤਾਬ ਹੈ ਜਿਸ ਤਰ੍ਹਾਂ ਅਸੀਂ ਆਪਣਾ ਪੋਸਟਰ ਵੀ ਲਾ ਦਿੱਤਾ ਸੀ ਪੀਪਲਸ ਰਿਲੀਜਨ ਦੇ ਹਵਾਲੇ ਨਾਲ ਕੰਟੈਂਪਰੇਰੀ ਪੰਜਾਬ ਦੇ ਉੱਪਰ ਸਾਡੇ ਨਾਲ ਉਹ ਮੌਜੂਦ ਨੇ। ਆਪ ਵਾਰਿਕ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਸੋਸ਼ੀਓਲੋਜੀ। ਦੂਸਰੇ ਸਾਡੇ ਨਾਲ ਸਾਡੇ ਪੁਰਾਣੇ ਸਾਡੇ ਕਾਮਰੇਡ ਸਾਡੇ ਦੋਸਤ ਔਰ ਬਹੁਤ ਸੋਹਣਾ ਕੰਮ ਕਰ ਰਹੇ ਨੇ ਇਸ ਵਕਤ ਲਿਟਰੇਚਰ ਦੇ ਹਵਾਲੇ ਨਾਲ ਸਾਰਾ ਕਾਜ਼ਮੀ ਜੀ ਨੇ ਕੈਂਬਰਿਜ ਯੂਨੀਵਰਸਿਟੀ ਤੋਂ PhD ਵੀ ਕਰ ਰਹੇ ਨੇ ਉਹ ਸਾਡੇ ਨਾਲ ਨੇ। ਤੀਸਰੇ ਸਾਡੇ ਬਹੁਤ ਹੀ ਸੀਨੀਅਰ ਹਿਸਟੋਰੀਅਨ ਸਾਡੇ FC ਕਾਲਜ ਯੂਨੀਵਰਸਿਟੀ ਤੋਂ ਡਾਕਟਰ ਅੰਬਰ ਅਬਾਦ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਅੱਜ ਇਸ ਪੂਰੀ ਕਿਤਾਬ ਦੇ ਹਵਾਲੇ ਨਾਲ ਗੱਲਬਾਤ ਕਰਨਗੇ। ਸੋ ਮੈਂ ਹੁਣ ਰਿਕੁਐਸਟ ਕਰਾਂਗਾ ਪ੍ਰੋਫੈਸਰ ਅੰਬਰ ਅਬਾਦ ਹੋਰਾਂ ਨੂੰ ਕਿ ਉਹ ਸਾਡੇ ਨਾਲ ਆਉਣ ਤੇ ਅੱਜ ਇਸ ਕਿਤਾਬ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਜੀ ਡਾਕਟਰ ਸਾਹਿਬ ਜੀ ਆਇਆਂ ਜੀ। ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ ਤੇ ਅਸਲਾਮ ਅਲੈਕੁਮ ਤੇ ਕੀ ਹਾਲ ਨੇ ਤੁਹਾਡੇ ਚੱਠਾ ਸਾਹਿਬ? ਠੀਕ ਠਾਕ ਹੋ? ਬਿਲਕੁਲ ਡਾਕਟਰ ਸਾਹਿਬ ਬਿਲਕੁਲ ਠੀਕ ਆ ਔਰ ਸਕਰੀਨ ਹੁਣ ਸਰ ਤੁਹਾਡੇ ਕੋਲ ਹੈ ਤੇ ਅਸੀਂ ਹੁਣ ਤੁਹਾਡੀ ਗੱਲਬਾਤ ਸੁਣਾਂਗੇ ਜੀ। ਅੱਛਾ ਜੀ, ਠੀਕ ਹੋ ਗਿਆ ਜੀ। ਜੀ ਅੱਛਾ ਜੀ, ਗੱਲ ਅੱਜ ਜਿਹੜੀ ਹੈ ਉਹ ਕਿਤਾਬ ਦੇ ਹਵਾਲੇ ਨਾਲ ਹੈ। ਪ੍ਰੋਫੈਸਰ ਵਰਿੰਦਰ ਕਾਲਰਾ ਸਾਹਿਬ ਔਰ ਪ੍ਰੋਫੈਸਰ ਨਵਤੇਜ ਕੌਰ ਸਾਹਿਬਾ ਦੀ ਕਿਤਾਬ ਹੈਗੀ ਹੈ ਪੀਪਲਸ ਰਿਲੀਜਨ ਰੈਜ਼ਿਸਟਿੰਗ ਜੈਂਡਰ ਔਰ ਕਾਸਟ ਆਪਰੈਸ਼ਨ ਇਨ ਕੰਟੈਂਪਰੇਰੀ ਪੰਜਾਬ। ਬੜੀ ਇੰਟਰਸਟਿੰਗ ਕਿਤਾਬ ਹੈ। ਮੇਰੀ ਕੋਸ਼ਿਸ਼ ਹੋਏਗੀ ਕਿ ਇਹਦਾ ਮੈਂ ਇੱਕ ਓਵਰਵਿਊ ਦਵਾਂ। ਗੱਲ ਜਿਹੜੀ ਹੈ ਕੋਈ 10-12 ਮਿੰਟ ਦੀ ਕਰ ਲਾਂ ਤਾਂ ਕਿ ਦੂਜੇ ਦੋਸਤ ਜਿਹੜੇ ਨੇ ਉਹ ਵੀ ਗੱਲ ਕਰ ਲੈਣ ਔਰ ਅਸੀਂ ਓਵਰਆਲ ਆਪਣੇ ਵਕਤ ਨੂੰ ਬਿਹਤਰ ਤੌਰ ਤੇ ਇਸਤੇਮਾਲ ਕਰ ਲੈਣ। ਜੀ ਸੋ ਕਿਤਾਬ ਦਾ ਜੀ ਇੱਕ ਜਿਹੜਾ ਅਗਰ ਕਹੀਏ ਕਿ ਜੈਸਟ ਜਾਂ ਇਹਦਾ ਜਿਹੜਾ ਆਗਾਜ਼ ਹੈ ਔਰ ਇਹਦਾ ਜਿਹੜੀ ਗੱਲ ਅੱਗੇ ਵਧਾ ਰਹੀ ਹੈ ਉਹ ਕਰਦੀ ਹੈ ਜੀ ਸ਼ੁਰੂ ਕਿ ਰਿਲੀਜਨ ਜਿਹੜਾ ਹੈ ਉਹ ਰਿਐਲਿਟੀ ਹੈ ਸਾਡੀ ਸੁਸਾਇਟੀ ਦੀ ਇੱਕ ਬੜੀ ਵੱਡੀ। ਤੇ ਰਿਲੀਜਨ ਜਿਹੜਾ ਜੇ ਮਜ਼ਹਬ ਜਿਹੜਾ ਜੇ ਉਹ ਸੁਸਾਇਟੀ ਦੇ ਵਿੱਚ ਜੇ ਸੁਸਾਇਟੀ 'ਚ ਆਪਰੇਟ ਕਰਦਾ ਹੈ ਉਹ ਸੁਸਾਇਟੀ ਦੇ ਬੜੇ ਉਹਦੇ ਵਿੱਚ ਵੱਖੋ ਵੱਖ ਗਰੁੱਪ ਆਪਰੇਟ ਕਰ ਰਹੇ ਹੁੰਦੇ ਨੇ। ਕੁਝ ਡੋਮੀਨੇਟਿੰਗ ਹੁੰਦੇ ਨੇ, ਕੁਝ ਡੋਮੀਨੇਟਿਡ ਹੁੰਦੇ ਨੇ, ਕੁਝ ਵੱਡੇ ਹੁੰਦੇ ਨੇ, ਕੁਝ ਛੋਟੇ ਹੁੰਦੇ ਨੇ, ਕੁਝ ਜ਼ਾਤਾਂ ਨੇ ਵੱਡੀਆਂ ਕੁਝ ਛੋਟੀਆਂ, ਕਿਤੇ ਮਰਦ ਤੇ ਕਿਤੇ ਔਰਤ ਦੇ ਆਪਸ ਦੇ ਫਰਕ ਨੇ, ਕਿਤੇ ਕਲਾਸਿਸ ਹੈਗੀਆਂ ਨੇ, ਕਿਤੇ ਅਮੀਰ ਤੇ ਗਰੀਬ ਤੇ ਸਟੇਟਸਿਸ ਮੌਜੂਦ ਨੇ। ਤੇ ਇਹੀ ਮਜ਼ਹਬ ਜਿਹੜਾ ਜੇ ਇਹਨੂੰ ਸਟੇਟ ਵੀ ਬੜਾ ਪਸੰਦ ਕਰਦੀ ਹੈ
और ਉਹਦੀ पूरी कोशिश होंदी है कि वो स्टेट जिहड़ी है मजहब नूं अपने नाल इस तरह वरतावे ज्यादा तो ज्यादा लोग जिहड़े ने वो नाल जुड़न स्टेट ते और ਉਹਦੀ लेजिटिमेसी जिहड़ी है वो कायम होए। ਜਿਹੜਾ ਸਾਡੀ ਆਪਣੀ ਗੱਲ ਹੈ ਉਹ ਤੇ ਇਹੀ ਹੈ ਕਿ ਇਹ ਧਰਤੀ ਜਿਹੜੀ ਹੈ ਉਹ ਵੰਡੀ ਧਰਤੀ ਹੈ। 47 ਦੇ ਵਿੱਚ ਜੋ ਕੁਝ ਹੋਇਆ ਉਹਦੇ ਬਾਅਦ ਇਹ ਧਰਤੀ ਦਾ ਵੰਡ ਹੋਈ, ਪੰਜਾਬ ਦੀ ਵੰਡ ਹੋਈ ਮੁਸਲਿਮ ਸਿੱਖ ਔਰ ਹਿੰਦੂ ਦੇ ਨਾਂ ਤੇ ਅਲੱਗ-ਅਲੱਗ ਸ਼ਨਾਖਤਾਂ ਦੇ ਉੱਤੇ ਅਲੱਗ-ਅਲੱਗ ਨਾਵਾਂ ਦੇ ਉੱਤੇ ਅਲੱਗ-ਅਲੱਗ ਧਰਤੀਆਂ ਕਾਇਮ ਹੋਈਆਂ। ਪੰਜਾਬ ਵੈਸੇ ਪਹਿਲੇ ਵੀ ਬਹੁਤ ਦਫਾ ਵੰਡਿਆ ਗਿਆ ਸੀ ਜਾਂ ਇਹਦੇ ਨਕਸ਼ੇ ਮੁxtਲਿਫ ਰਹੇ ਨੇ ਹਿਸਟਰੀ ਦੇ ਵਿੱਚ, ਲੇਕਿਨ ਐਤਕੀ ਜਿਹੜੀ ਵੰਡ ਸੀ ਉਹ ਮਜ਼ਹਬ ਦੇ ਨਾਂ ਤੇ ਤੇ ਮਜ਼ਹਬੀ ਸ਼ਨਾਖਤ ਦੇ ਨਾਂ ਤੇ ਹੋਈ। ਔਰ ਸਿਰਫ ਇਹ ਕਿ ਸ਼ਨਾਖਤ ਜਿਹੜੀ ਮਜ਼ਹਬੀ ਵਜ੍ਹਾ ਨਹੀਂ ਕਿ ਮਜ਼ਹਬ ਦਾ ਸੀ ਉਹ ਇਬਾਦਤ ਦਾ ਵੱਖ-ਵੱਖ ਤਰੀਕਾ ਸੀ, ਬਲਕਿ ਇਸ ਲਈ ਵੀ ਫਰਕ ਸੀ ਕਿਉਂਕਿ ਹਰ ਜਿਹੜੀ ਸ਼ਨਾਖਤ ਸੀ ਉਹਨੇ ਕਿਹਾ ਕਿ ਜੀ ਇਹ ਸਿਵਲਾਈਜੇਸ਼ਨਲ ਡਿਫਰੈਂਸ ਵੀ ਹੈ, ਅਸੀਂ ਬਿਲਕੁਲ ਅਲੱਗ ਹੈਗੇ ਹਾਂ ਇੱਕ ਦੂਜੇ ਤੋਂ। ਜ਼ਮੀਨ ਦਾ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਜੋ ਕੁਝ ਹੈਗਾ ਮਜ਼ਹਬ ਦਾ ਮਾਮਲਾ ਜੇ ਔਰ ਸਿਵਲਾਈਜੇਸ਼ਨਲ ਜਿਹੜੀ ਕੰਟੈਂਟ ਹੈਗਾ ਮੇਕਅਪ ਹੈਗਾ ਸਾਡਾ ਉਹ ਇਹਦੇ ਨਾਲ ਹੀ ਬਣਦਾ ਹੈ, ਮਜ਼ਹਬ ਨਾਲ ਹੀ ਬਣਦਾ ਹੈ। ਔਰ ਇਹ ਸਾਰਾ ਸੈਂਟਰਡ ਨਜ਼ਰ ਆਉਂਦਾ ਹੈ ਸਾਨੂੰ ਮਸਜਿਦਾਂ ਵਿੱਚ, ਮੰਦਿਰ ਵਿੱਚ ਔਰ ਗੁਰਦੁਆਰਿਆਂ ਵਿੱਚ। ਯਾਨੀ ਮਜ਼ਹਬ ਜਿਹੜਾ ਉਹ ਸਾਡੇ ਹਾਂ ਸ਼ਨਾਖਤ ਔਰ ਸ਼ਨਾਖਤ ਦੀ ਸਿਆਸਤ ਦੀ ਸੂਰਤ ਵਿੱਚ ਇਖਤਿਆਰ ਕਰ ਜਾਂਦਾ ਹੈ। ਔਰ ਅਸੀਂ ਮੁਸਲਿਮ ਸਿੱਖ ਹਿੰਦੂ ਨੂੰ ਇੱਕ ਐਸੀ ਹਾਰਡਨਡ ਰਿਐਲਿਟੀ ਦੀ ਸੂਰਤ ਵਿੱਚ ਲੈਂਦੇ ਹਾਂ ਕਿ ਜਿਹੜਾ ਕਿ ਬਿਲਕੁਲ ਵੱਖੋ-ਵੱਖ ਹੈ ਔਰ ਉਹ ਆਪਣੀ ਸਿਆਸੀ ਸ਼ਨਾਖਤ ਜਿਹੜੀ ਨੇ ਮੁਸਲਸਲ ਬਣਾਈ ਜਾਂਦੇ ਨੇ। ਇਸ ਸੂਰਤ ਹਾਲ ਦੇ ਵਿੱਚ ਆਈਡੈਂਟੀ ਸਾਨੂੰ ਬਹੁਤ ਜ਼ਿਆਦਾ ਟੈਕਸਚੁਅਲ ਨਜ਼ਰ ਆਉਂਦੀ ਹੈ ਔਰ ਕੰਕਰੀਟ ਲਿਵਿੰਗ ਨਾਲ ਯਾਨੀ ਜ਼ਮੀਨ ਨਾਲ ਉਹਦਾ ਤਾਲੁਕ ਜਿਹੜਾ ਜੇ ਕੋਈ ਬਹੁਤ ਗਹਿਰਾ ਨਜ਼ਰ ਨਹੀਂ ਆਉਂਦਾ। ਇਹ ਜਿਹੜੀ ਕਲਚਰਲ ਔਰ ਰਿਲੀਜੀਅਸ ਡਿਸਟਿੰਕਸ਼ਨਸ ਹੈਗੀਆਂ ਨੇ ਇਹੀ ਬਾਰਡਰ ਵੀ ਕ੍ਰੀਏਟ ਕਰ ਰਹੀਆਂ ਨੇ ਔਰ ਸਿਰਫ ਕਰ ਨਹੀਂ ਰਹੀਆਂ ਕਿ ਵੰਸ ਕਰ ਦਿੱਤਾ, ਬਲਕਿ ਮੁਸਲਸਲ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਇਹ ਜਿਹੜੀ ਬਾਰਡਰਿੰਗ ਹੈ, ਇਹ ਜਿਹੜੀ ਹੱਦਾਂ ਨੇ ਇਹ ਨਾ ਸਿਰਫ ਰਹਿਣ ਬਲਕਿ ਵੱਖੋ-ਵੱਖ ਹੀ ਰਹਿਣ। ਇਹਨਾਂ ਦਾ ਆਪਸ ਇਹ ਇੱਕ ਦੂਜੇ ਨੂੰ ਕਿਤੇ ਵੇਖ ਨਾ ਲੈਣ, ਇਹ ਇੱਕ ਦੂਜੇ ਦੇ ਨਾਲ ਕਿਤੇ ਕੋਈ ਤਾਲੁਕ ਨਾ ਕ੍ਰੀਏਟ ਕਰ ਲੈਣ। ਸੋ ਇਹ ਪੂਰਾ ਇਸ ਸਿਨੈਰੀਓ ਦੇ ਵਿੱਚ ਸਵਾਲ ਇਹ ਉੱਠਦਾ ਹੈ ਔਰ ਇਹ ਸਾਨੂੰ ਹਰ ਪਾਸੇ ਨਜ਼ਰ ਆਉਂਦਾ ਹੈ, ਯਾਨੀ ਬਾਰਡਰ ਦੇ ਇਸ ਪਾਸੇ ਵੀ, ਬਾਰਡਰ ਦੇ ਦੂਜੇ ਪਾਸੇ ਵੀ, ਤੇ ਪੰਜਾਬ ਭਾਵੇਂ ਪਾਕਿਸਤਾਨੀ ਸਾਈਡ ਦਾ ਹੋਏ ਜਾਂ ਦੂਜੇ ਸਾਈਡ ਦਾ, ਤੇ ਇਹ ਗੱਲਾਂ ਸਾਨੂੰ ਦੋਵੇਂ ਪਾਸੇ ਬਾਰਡਰਿੰਗ ਔਰ ਬਾਰਡਰਿੰਗ ਜਿਹੜੀ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਹੁੰਦੀ। सवाल ये उठता है कि क्या कोई ऐसी धागे हैं नहीं, कोई ऐसी गल्लां हैं नहीं कि जिहड़ी इन्हां वक्खो-वक्ख रीजनस नूं इन्हां वक्खो-वक्ख होंदियां शनाख्तां नूं कोई नेड़े लियाण। ਇਹ सवाल होर अजीब हो जाता है जदों असीं इहनूं वेखदे हां कि बई लैंड मसलन पाकिस्तानी पंजाब दे विच बह के अगर असी इस सवाल नूं लईए तो यह सवाल बड़ा अजीब बन जाता है कि जी उस जमीन ते उस धरती ते जिथे मुसलमान ही मुसलमान है ने पंजाब च, ते वो धरती किस तरह कोई उहदे विच सिमिलैरिटी हो सकती है सिख और हिंदू दे नाल, ते क्या असी कोई ऐसी अंडरलाइंग स्ट्रक्चर जिहड़े ने वो सामने लिया सकते हैं ਜਿਹੜੀ कि कोई समाजी मतलब जिथे मजहब जिहड़ा जे वो सिर्फ इबादत की सूरत नहीं बल्कि समाजी ढांचे समाजी जरूरतां दे नाल निकल के सामने आए और वो जिहड़ा ओवरआर्चिंग डोमिनेंट रिलीजन है और रिलीजियस फोर्सेस ने उन्हां नूं किसी सूरत डिफाई करे, उन्हां नूं किसी सूरत पिछे हटाए, उन्हां दी बॉर्डरिंग दी एफर्ट नूं किसी सूरत पिछे हटा के कोई जगह बनाए किसी नवीं गल दी, किसी नवें जुड़न दे इम्कान दी। किताब ये कहती है कि यह मुमकिन है और किताब जिहड़ी है उहदा एक नाम देंदी है और उहदा
पैगाम वो है जे कि पंजाब दी अपनी अंडरलाइंग एक रियलिटी है और ਉਹਦਾ अपना एक मजहब और वो मजहब ਜਿਹੜਾ जे बहुत सारे ਇਹ ਜਿਹੜੇ ਸਾਨੂੰ ਵੱਖੋ ਵੱਖ ਬਹੁਤ ਸਾਰੇ ਸੈਂਟਰਸ ਨਜ਼ਰ ਆਉਂਦੇ ਨੇ ਜਿਹੜੇ ਬੜੇ ਡਿਸਟਿੰਕਟ ਨੇ ਇਹ ਵੀ ਉਹਨਾਂ ਅੰਡਰਲਾਈਂਗ ਉਹਨਾਂ ਇਨਫਰਾਸਟ੍ਰਕਚਰਸ ਦੇ ਉੱਤੇ ਕਿਤੇ ਖਲੋਤੇ ਨੇ ਸੋ ਜਿਹੜਾ ਕਿਤਾਬ ਲਈ ਸਟਰਕਚਰ ਸਿਮਿਲਰ ਨੇ ਯਾਨੀ ਉਹ ਇਹ ਸਮਝਦੀ ਹੈ ਕਿ ਇਹਦੇ ਬਾਵਜੂਦ ਕਿ ਜਿਹੜੇ ਮਜ਼ਾਹਿਬ ਜਿਹੜੇ ਡੋਮੀਨੈਂਟ ਰਿਲੀਜਨਸ ਔਰ ਬਾਰਡਰਿੰਗ ਫੋਰਸਿਸ ਨੇ ਜਿਨ੍ਹਾਂ ਨੇ ਵੱਖੋ ਵੱਖ ਕਰਨ ਦਾ ਪੂਰਾ ਜ਼ੋਰ ਲਾਇਆ ਹੋਇਆ ਹੈ ਔਰ ਉਹਨਾਂ ਨੇ ਹਰ ਪਾਸੇ ਗੱਲ ਵਧਾਈ ਹੈ ਕਿ ਅਸੀਂ ਪੂਰੇ ਰਾਈਟਸ ਵੀ ਦਿੰਦੇ ਹਾਂ ਚੀਜ਼ਾਂ ਨੂੰ ਇਹ ਜਿਹੜੀ ਤਕਸੀਮ ਹੈ ਉੱਤੇ ਥੱਲੇ ਦੀ ਜ਼ਾਤਾਂ ਦੀ ਕੋਈ ਵਡਾਈ ਦੀ ਤੇ ਕੋਈ ਨਿਚਲੀ ਜ਼ਾਤ ਦੀ ਇਹਨੂੰ ਵੀ ਅਸੀਂ ਨਹੀਂ ਮੰਨਦੇ ਔਰ ਔਰਤ ਔਰ ਮਰਦ ਨੂੰ ਵੀ ਅਸੀਂ ਪੂਰਾ ਹਿੱਸਾ ਦਿੱਤਾ ਹੋਇਆ ਹੈ ਉਹਨੂੰ ਰਾਈਟਸ ਦਿੱਤੇ ਹੋਏ ਹੈ ਤੇ ਸਾਨੂੰ ਕਿਤੇ ਇਹ ਤੇ ਨਹੀਂ ਕਿ ਜਿਹੜਾ ਡੋਮੀਨੈਂਟ ਜਿਹੜੇ ਰਿਲੀਜਨਸ ਹੋਣ ਉਹ ਉਹਨਾਂ ਦੇ ਜਿਹੜੇ ਦਾਅਵੇ ਨੇ ਉਹ ਸਿਰਫ ਦਾਅਵੇ ਹੀ ਹੋਣ ਔਰ ਦਾਅਵੇ ਹੀ ਹਨ ਸੋ ਕਿਤਾਬ ਜਿਹੜੀ ਹੈ ਕੁਝ ਇਸ ਗੱਲ ਨੂੰ ਅੱਗੇ ਵਧਾਉਂਦੀ ਹੈ ਇੱਥੇ ਸਵਾਲ ਉਠਾਉਂਦੀ ਹੈ ਔਰ ਇਸ ਗੱਲ ਨੂੰ ਅੱਗੇ ਵਧਾਉਂਦੀ ਹੈ ਉਹਨੂੰ ਉੱਥੇ ਬਹੁਤ ਸਾਰੀ ਥਾਂ ਤੇ ਨਜ਼ਰ ਆਉਂਦਾ ਹੈ ਕਿ ਜਿਹੜਾ ਜਿਹੜੇ ਦਾਅਵੇ ਨੇ ਉਹ ਬੜੇ ਉਹ ਪੂਰੀ ਤਰ੍ਹਾਂ ਮੌਜੂਦ ਨਹੀਂ ਹੈ ਨੇ ਔਰ ਬਹੁਤ ਸਾਰੀ ਥਾਵਾਂ ਦੇ ਉੱਤੇ ਖਵਾਤੀਨ ਜਾਂ ਤੇ ਐਕਸਕਲੂਡਡ ਹੈ ਨੇ ਜਾਂ ਫਿਰ ਉਹਨਾਂ ਦੀ ਰੈਸਟ੍ਰਿਕਸ਼ਨ ਉਹਨਾਂ ਦੀ ਜਿਹੜੀ ਆਜ਼ਾਦੀ ਹੈ ਉਹ ਬਹੁਤ ਜ਼ਿਆਦਾ ਪਰਮਿਟਡ ਹੈ ਔਰ ਰੈਸਟ੍ਰਿਕਟਡ ਹੈ ਬਹੁਤ ਸਾਰੀ ਤੇ ਇਸੇ ਤਰ੍ਹਾਂ ਕਾਸਟ ਜਿਹੜੀ ਹੈ ਉਹ ਬਹੁਤ ਪਰਦਿਆਂ ਦੇ ਵਿੱਚ ਛੁਪੀ ਪਈ ਹੈ ਕਿਤੇ ਸੈਯਦ ਹੈ ਤੇ ਆਲਿਮ ਹੈ ਤੇ ਕਿਤੇ ਗੁਰੂ ਹੈ ਤੇ ਕਿਤੇ ਕਿਸੇ ਹੋਰ ਨਾਂ ਤੋਂ ਸੋ ਔਰ ਬਹੁਤ ਸਾਰੀ ਜਿਹੜੀ ਤਬਦੀਲੀਆਂ ਨੇ ਜਿਸ ਤਰ੍ਹਾਂ ਦੇ ਕੈਪੀਟਲਿਸਟਿਕ ਔਰ ਡਿਵੈਲਪਮੈਂਟਲ ਫੋਰਸਿਸ ਦੀ ਤਬਦੀਲੀਆਂ ਜਾਂ ਲੈਂਡ ਰਿਫਾਰਮਸ ਦੀ ਤਬਦੀਲੀਆਂ ਉਹਨੇ ਵੀ ਇਸ ਇਲਾਕੇ ਨੂੰ ਦੀ ਜਿਹੜੀ ਸਾਖ ਤੇ ਥੱਲੇ ਸੋਸ਼ਲੋਜੀਕਲ ਸਾਖ ਤੇ ਉਹਨੂੰ ਬਦਲਿਆ ਨਹੀਂ ਇੱਕ ਬਹੁਤ ਜ਼ਿਆਦਾ ਉੱਤੇ ਜੋ ਕੁਛ ਆ ਰਿਹਾ ਹੈ ਉੱਤੇ ਤੇ ਬਦਲਾਅ ਹੈ ਜੇ ਕਿਉਂਕਿ ਉੱਥੇ ਟੈਕਸਚੁਅਲ ਫਾਰਮੇਸ਼ਨਸ ਮੌਜੂਦ लेकिन थल्ले कुछ रिश्ते नाते कुछ तरीके कुछ अंदाज वो सिमिलर ही ने दोवें पासे बॉर्डर दे दोवें पासे पंजाब दी सोशलॉजिकल स्ट्रक्चर सिमिलर ने और ऐसे लिए ये जिहड़ी टर्म है जिहड़ी किताब इत्थे सामने लियांदी है कि पंजाबी रिलीजन दी पॉसिबिलिटी अक्रॉस बॉर्डर्स ते ओनू समझदी है कि वो मुमकिन है गल लेकिन ਉਹਦੇ ਲਈ ਕਿੱਥੇ ਜਾਣਾ ਪਏਗਾ ਕੋਈ ਐਸੀ ਸਪੇਸ ਨਜ਼ਰ ਆਉਂਦੀ ਹੈ ਜਿੱਥੇ ਜਿਹੜੇ ਸੈਂਟਰਡ ਜਿਹੜੀ ਸਾਈਟਸ ਨੇ ਜਿੱਥੇ ਮਜ਼ਹਬ ਸੈਂਟਰਡ ਹੈ ਉਹ ਸਾਨੂੰ ਕਿਤੇ ਡਿਸੋਲਵ ਹੁੰਦਾ ਨਜ਼ਰ ਆਏ ਉਹ ਕਿਤੇ ਸਾਨੂੰ ਘੱਟ ਹੁੰਦਾ ਉਹਦੀ ਜਿਹੜੀ ਜੁੜਤ ਹੈ ਉਹਦੀ ਜਿਹੜੀ ਹੱਦਾਂ ਨੇ ਉਹ ਸਾਨੂੰ ਕਿਤੇ ਟੁੱਟਦੀਆਂ ਨਜ਼ਰ ਆਉਣ ਤੇ ਕਿਤਾਬ ਦਾ ਇਹ ਖਿਆਲ ਹੈ ਕਿ ਹਾਂ ਐਸੀ ਸਾਈਟ ਮੌਜੂਦ ਨੇ ਔਰ ਉਹ ਸ਼ਰਾਈਨਸ ਔਰ ਡਿਵੋਸ਼ਨਲ ਪ੍ਰੈਕਟਿਸਿਸ ਦੇ ਅਰਾਊਂਡ ਹਨ ਔਰ ਉੱਥੇ ਕਿਤੇ ਸਾਨੂੰ ਇਹ ਗੱਲ ਮਿਲ ਸਕਦੀ ਹੈ ਗੱਲ ਹੈ ਜੇ ਕਿ ਸ਼ਰਾਈਨਸ ਡੈਫੀਨੇਟਲੀ ਪੰਜਾਬ ਭਾਵੇਂ ਇਸ ਪਾਸੇ ਹੋਏ ਜਾਂ ਦੂਜੇ ਪਾਸੇ ਹੋਏ ਬੇਤਾਸ਼ਾ ਨੇ ਤੁਹਾਨੂੰ ਹਰ ਪਾਕਿਸਤਾਨੀ ਪੰਜਾਬ ਵਿੱਚ ਵੀ ਤੁਹਾਨੂੰ ਹਰ ਪਿੰਡ ਵਿੱਚ ਸ਼ਰਾਈਨ ਤੁਹਾਨੂੰ ਸ਼ਹਿਰਾਂ ਵਿੱਚ ਮਿਲੇਗਾ और बज़ाहिर इंज लगता भी है कि जी बॉर्डरिंग डिस्टिंक्शन है जिस तरह मुस्लिम सिख वगैरह वो घट होंगी है जो मसलन मियाँ मीर लाहौर का मशहूर शराइन है जिस तरह मियाँ मीर उत्थे जिहड़े जदों सिख हजरात जाते हैं तो उन्होंने वेलकम किया जाता है उसकी तारीख अपनी भी है उस जगह की और शराइन दे विच उन्होंने एक यात्री की सूरत दी जाती है यह नहीं कहा जाता कि जनाब तुसीं ना उन्होंने वेलकम किया जाता है सो उत्थे टुटती भी नज़र आती है ਤੇ ਸਾਨੂੰ ਬਹੁਤ ਸਾਰੀ ਬਾਰਡਰਿੰਗ ਜਿਹੜੀ ਹੈ ਡਿਸਟਿੰਕਸ਼ਨਸ ਜਿਹੜੀਆਂ ਨੇ ਜਿਸ ਤਰ੍ਹਾਂ ਪੀਰ ਫਕੀਰ ਮਹਾਨ ਗੁਰੂ ਵਗੈਰਾ ਦੀ ਉਹ ਵੀ ਸਾਨੂੰ ਇਹਨਾਂ ਥਾਵਾਂ ਦੇ ਉੱਤੇ ਟੁੱਟਦੀਆਂ ਨਜ਼ਰ ਆਉਂਦੀਆਂ ਨੇ ਫਿਰ ਹੈ ਕਿ ਬਹੁਤ ਸਾਰੇ ਬਾਬਿਆਂ ਦਾ ਕਲਾਮ ਜਿਹੜਾ ਜਿਸ ਤਰ੍ਹਾਂ ਨਾਨਕ ਤੇ ਕਬੀਰ ਤੇ ਮਾਧੂ ਤੇ ਗੁਰੂ ਗੋਬਿੰਦ ਤੇ ਬੁੱਲਾ ਤੇ ਵਾਰਿਸ ਵਗੈਰਾ ਇਹਨਾਂ ਦੇ
ਕਲਾਮ ਜਿਹੜੇ ਨੇ ਉਹ ਵੀ ਸਾਨੂੰ ਇਹਨਾਂ ਥਾਵਾਂ ਦੇ ਉੱਤੇ ਇਹ ਕਰਦੇ ਨਜ਼ਰ ਆਉਂਦੇ ਨੇ ਕਿ ਇਹ ਵੰਡ ਨੂੰ ਕਿਤੇ ਘਟਾ ਰਹੇ ਹੋ। ਤੇ ਫਿਰ ਯਾਤਰਾ ਨਜ਼ਰ ਆਉਂਦੀ ਹੈ ਤੇ ਫਿਰ ਮੇਲਾ ਜਿਹੜਾ ਜੇ ਉਹ ਬੜਾ ਇੱਕ ਤਰ੍ਹਾਂ ਦਾ ਇਸ ਪੂਰੀ ਐਕਟੀਵਿਟੀ ਦਾ ਸੈਂਟਰ ਜਿਹਾ ਬੰਦਾ ਵੀ ਨਜ਼ਰ ਆਉਂਦਾ ਹੈ। ਲੇਕਿਨ ਫਿਰ ਗੱਲ ਇਹ ਕਿ ਸ਼ਰਾਈਨ ਜਿਹੜੇ ਨੇ ਉਹਨਾਂ ਦੇ ਉੱਤੇ ਤੇ ਬਹੁਤ ਸਾਰੀ ਤਨਕੀਦ ਵੀ ਮੌਜੂਦ ਹੈ। ਇਹੀ ਡੋਮੀਨੈਂਟ ਰਿਲੀਜਨ ਦੇ ਦਾਅਵੇ ਨੇ ਕਿ ਭਈ ਇਹ ਸਾਰੀ ਇਰੈਸ਼ਨਲ ਤੇ ਸੁਪਰਨੈਚੁਰਲ ਪ੍ਰੈਕਟਿਸਿਸ ਨੇ। ਅਗਰ ਕਿਤੇ ਕੋਈ ਐਸੀ ਐਕਟੀਵਿਟੀ ਹੋ ਰਹੀ ਹੈ, ਕਿਤੇ ਕੋਈ ਯਾਤਰਾ ਹੈ, ਕੋਈ ਮੇਲਾ ਲੱਗਾ ਹੈ ਕਿਸੇ ਥਾਂ ਦੇ ਉੱਤੇ, ਕਿਸੇ ਸ਼ਰਾਈਨ ਦੇ ਉੱਤੇ, ਤੇ ਉਹ ਤੇ ਨਾਨ ਇਸਲਾਮਿਕ ਹੈ। ਉਹਨੂੰ ਤੇ ਜਾਂ ਤੇ ਬੰਦ ਕਰ ਦੇਣਾ ਚਾਹੀਦਾ ਜਾਂ ਤੇ ਉਹਨੂੰ ਰਿਫਾਰਮ ਕਰ ਲੈਣਾ ਚਾਹੀਦਾ। ਸੋ ਇੱਕ ਤਰ੍ਹਾਂ ਦਾ ਜਿਹੜਾ ਨੈਸ਼ਨਲਿਸਟਿਕ ਫੋਰਸਿਸ ਨੇ, ਮਸਲਨ ਇਸ ਪਾਸੇ ਪੰਜਾਬ 'ਚ ਅਸੀਂ ਵੇਖਦੇ ਹਾਂ ਕਿ ਉਹ ਡਿਪਾਰਟਮੈਂਟ ਜਿਸ ਤਰ੍ਹਾਂ ਔਕਾਫ ਡਿਪਾਰਟਮੈਂਟ ਹੈ, ਉਹਦੇ ਥਰੂ ਇੱਕ ਪੂਰਾ ਰਿਫਾਰਮਿਸਟ ਏਜੰਡਾ ਫੋਲੋ ਕਰਦੇ ਨੇ। ਔਰ ਇਹਨਾਂ ਸ਼ਰਾਈਨਸ ਦੇ ਉੱਤੇ ਉਹ ਆਪਣਾ ਜਿਹੜਾ ਉਹਨਾਂ ਦੀ ਪ੍ਰੈਕਟਿਸਿਸ ਜਿਹੜੀਆਂ ਨੇ ਮੁਖਤਲਿਫ ਕਿਸਮ ਦੀਆਂ, ਉਹਨਾਂ ਨੂੰ ਪੂਰੀ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਕੋਸ਼ਿਸ਼ ਪੂਰੀ ਹੈ ਜੇ ਕਿ ਉਹ ਇਸਲਾਮਿਕ ਹੋ ਜਾਣ, ਯਾਨੀ ਈਵਨ ਸ਼ਰਾਈਨ ਵੀ ਇਸਲਾਮਿਕ ਹੋ ਜਾਏ। ਸੋ ਬਜ਼ਾਹਿਰ ਤੇ ਲੱਗ ਰਿਹਾ ਹੈ ਕਿ ਸ਼ਰਾਈਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਕੰਟਰੋਲਡ ਔਰ ਪੈਟਰੋਲਡ ਸਪੇਸਿਸ ਹੈ ਨੇ। ਇਹ ਕਿਤਾਬ ਵੀ ਇਸ ਗੱਲ ਨੂੰ ਸਾਹਮਣੇ ਲਿਆ ਰਹੀ ਹੈ, ਇसी ਬਹਿਸ ਨੂੰ ਅੱਗੇ ਵਧਾ ਰਹੀ ਹੈ ਇਸ ਗੱਲ ਨੂੰ ਕਿ ਹਾਂ ਜੀ ਇਹ ਤੇ ਇੰਜ ਹੈ। ਤੇ ਫਿਰ ਕਿੱਥੇ ਮੁਮਕਿਨ ਹੈ ਅਸੀਂ ਫਿਰ ਕਿੱਥੇ ਜਾਈਏ ਉਸ ਚੀਜ਼ ਨੂੰ ਲੱਭਣ ਲਈ ਜਿਹੜੀ ਕਿ ਕਿਤੇ ਅੰਦਰੋਂ ਇਸ ਵੰਡ ਨੂੰ ਕਿਤੇ ਘਟਾਏ ਤੇ ਇਸ ਕੋਈ ਜਿਹੜੀ ਇਹ ਟਰਾਂਸ ਬਾਰਡਰਿੰਗ ਕ੍ਰੀਏਟ ਕਰੇ ਕੋਈ ਵੱਡੇ ਲੈਵਲ ਦੇ ਉੱਤੇ। ਪੰਜਾਬੀ ਰਿਲੀਜਨ ਜਿਹਦੀ ਗੱਲ ਹੈਗੀ ਹੈ ਉਹ ਕਿਤੇ ਬਣਦਾ ਨਜ਼ਰ ਆਏ। ਤੇ ਕਿਤਾਬ ਦਾ ਇਹ ਖਿਆਲ ਹੈ ਕਿ ਸਾਨੂੰ ਲਿਮਿਨਲ ਸਪੇਸਿਸ ਵੱਲ ਜਾਣਾ ਚਾਹੀਦਾ, ਸਾਨੂੰ ਮਾਰਜਨਲ ਸਪੇਸਿਸ ਵੱਲ ਜਾਣਾ ਚਾਹੀਦਾ। ਮਿਲੇਗਾ ਇੱਥੇ ਹੀ ਕਿਤੇ, ਮਿਲੇਗਾ ਡਿਵੋਸ਼ਨਲ ਪ੍ਰੈਕਟਿਸ ਔਰ ਸ਼ਰਾਈਨ ਦੇ ਵਿੱਚ ਹੀ ਸਾਨੂੰ ਉਹ ਗੱਲ ਮਿਲੇ। ਜਾਣਾ ਸਾਨੂੰ ਉਹਨਾਂ ਥਾਂ ਨਹੀਂ ਜਾਣਾ ਜਿਹੜੇ ਕਿ ਡਾਇਰੈਕਟਲੀ ਕੰਟਰੋਲ ਬਾਈ ਦੀ ਡੋਮੀਨੈਂਟ ਫੋਰਸਿਸ, ਸਟੇਟ ਦੀ ਐਨੇ ਦੋਵੇਂ ਪਾਸੇ। ਜਾਂ ਸੋ ਸਾਨੂੰ ਜ਼ਰਾ ਜਿਹਾ ਕਿਤੇ ਸਾਈਡ ਤੇ ਨਿਕਲਣਾ ਪਏਗਾ। ਔਰ ਉਧਰ ਕਿਤਾਬ ਦਾ ਖਿਆਲ ਹੈ ਕਿ ਉਹ ਸਾਈਡਸ ਹੋਣਗੀਆਂ ਜਿੱਥੇ ਤੁਹਾਨੂੰ ਰਿਲੀਜਨ ਬੰਦਾ ਨਜ਼ਰ ਆਏਗਾ, ਸਿਰਫ ਮੌਜੂਦ ਨਹੀਂ ਜਾਂ ਸਿਰਫ ਟੈਕਸਚੁਅਲ ਸਿਚੁਏਸ਼ਨ ਵਿੱਚ ਨਹੀਂ, ਬਲਕਿ ਕੰਕਰੀਟ ਸਿਚੁਏਸ਼ਨ ਵਿੱਚ, ਬਲਕਿ ਉਹਦਾ ਤਾਲੁਕ ਜ਼ਮੀਨ ਦੇ ਨਾਲ ਜੁੜਿਆ ਹੋਏਗਾ, ਉਹਦੇ ਨਾਲ ਉਹਦੀ ਸਮਾਜੀ ਜ਼ਰੂਰਤਾਂ ਨਾਲ ਜੁੜਿਆ ਹੋਏਗਾ, ਜਿਹੜੀ ਕਿ ਉਹਨੂੰ ਬਣਾ ਰਹੀਆਂ ਨੇ, ਜਿਹੜੀ ਕਿ ਜਗ੍ਹਾ ਦੇ ਰਹੀਆਂ ਨੇ ਇੱਕ ਮਜ਼ਹਬੀ ਖਿਆਲ ਦੇ ਤਹਿਤ ਉਹਨਾਂ ਸਮਾਜੀ ਜ਼ਰੂਰੀਅਤ ਨੂੰ ਪੂਰਾ ਕਰਨ ਲਈ ਜਗ੍ਹਾ ਮਿਲ ਰਹੀ ਹੈ। ਸੋ ਇਹ ਜਿਹੜੀ ਸ਼ਰਾਈਨ ਸਪੇਸਿਸ ਹੋਣਗੀਆਂ, ਡਿਵੋਸ਼ਨਲ ਸਾਈਟਸ ਹੋਣਗੀਆਂ, ਇਹ ਬਹੁਤ ਸਾਰੀ ਡਿਮਾਂਡਸ ਨੂੰ, ਬਹੁਤ ਸਾਰੀ ਜ਼ਰੂਰਤਾਂ ਨੂੰ, ਜਿਹੜੀਆਂ ਇਮਰਜਿੰਗ ਜ਼ਰੂਰਤਾਂ ਨੇ ਕਿਹਦੀਆਂ ਅੰਡਰ ਪ੍ਰਿਵਿਲੇਜ ਦੀ, ਅੰਡਰ ਕਲਾਸ ਦੀ, ਜਿਹਨੂੰ ਪਹਿਲੇ ਨਹੀਂ ਲੱਭਿਆ ਕੁਝ, ਉਹ ਗਰੋ ਸੋਸਾਇਟੀ ਦਾ ਜਿਹਨੂੰ ਪਹਿਲੇ ਘੱਟ ਲੱਭਿਆ ਹੋਇਆ, ਜਾਂ ਜਿਹੜਾ ਅੰਡਰ ਪ੍ਰਿਵਿਲੇਜ ਹੈ, ਜਿਹੜਾ ਮਾਰਜਨਲਾਈਜ਼ਡ ਹੈ, ਜਿਹੜਾ ਇੱਕ ਤਰ੍ਹਾਂ ਦਾ ਵੌਇਸਲੈਸ ਹੈ, ਉਹਦੇ ਲਈ ਇਹ ਜਗ੍ਹਾ ਬਣਦੀ ਪਈ। ਉਹ ਇੱਥੇ ਆਪਣੇ ਆਪ ਨੂੰ ਇਹਦੇ ਜ਼ਰੀਏ ਆਪਣੇ ਆਪ ਨੂੰ ਸਾਹਮਣੇ ਲਿਆ ਰਿਹਾ ਹੈ। ਸੋ ਦੋਵੇਂ ਐਕਟੀਵਿਟੀਜ਼ ਚੱਲ ਰਹੀਆਂ ਨੇ, ਇੱਕ ਤੇ ਸਮਾਜ, ਇੱਕ ਤੇ ਜਗ੍ਹਾ ਚੱਲ ਰਹੀ, ਇੱਕ ਤੇ ਅੰਡਰ ਪ੍ਰਿਵਿਲੇਜ ਜਿਹੜਾ ਜੇ ਆਪਣੇ ਆਪ ਨੂੰ ਉੱਤੇ ਲਾਉਣ ਦੇ, ਇੱਜ਼ਤ ਦੇਣ ਦੇ ਮਾਮਲਾਤ ਕਰ ਰਿਹਾ। ਦੂਜਾ ਹੈ ਕਿ ਇਸੀ ਥਾਂ ਤੋਂ ਰਿਲੀਜਨ ਜਿਹੜਾ ਜੋ ਸੋਸ਼ਲ ਨੀਡਸ ਨਾਲ ਵੀ ਜੁੜਦਾ ਨਜ਼ਰ ਆਉਂਦਾ ਹੈ, ਔਰ ਉਹ ਇੱਥੇ ਇੱਕ ਰਿਲੀਜਨ ਮੇਕਿੰਗ ਪ੍ਰੋਸੈਸ ਦਾ ਹਿੱਸਾ ਵੀ ਬਣਦਾ, ਉਹ ਵੀ ਇੱਥੇ ਬਣਨਾ ਸ਼ੁਰੂ ਹੁੰਦਾ ਹੈ। ਔਰ ਇਹੀ ਉਹ ਥਾਂ ਹੈ ਜਿਹੜਾ ਕਿ ਪੀਪਲਸ ਰਿਲੀਜਨ ਹੈ, ਜਿਸ ਤਰ੍ਹਾਂ ਕਿਤਾਬ ਦਾ ਨਾਂ ਹੈ। ਕਿਤਾਬ ਜਿਹੜੇ ਪੀਪਲਸ ਰਿਲੀਜਨ ਨੂੰ ਲੱਭ ਰਹੀ ਹੈ, ਉਹ ਕਿਤੇ ਇੱਥੇ ਜਾ ਕੇ ਉਹ ਲੱਭਦੀ ਹੈ, ਯਾਨੀ ਉਹ ਮਜ਼ਹਬ ਜਿਹੜਾ ਕਿ ਅੰਡਰ ਕਲਾਸਿਸ, ਮਾਰਜਨਲਾਈਜ਼ਡ ਕਲਾਸਿਸ, ਉਹਨਾਂ ਗਰੋਹਾਂ ਦੀ ਜ਼ਰੂਰਤਾਂ ਤੋਂ ਨਿਕਲੀ ਗੱਲ ਹੈ, ਜਿੱਥੇ ਜਿਹੜੀ ਕਿ ਮਾਰਜਨਲਾਈਜ਼ ਨੇ। ਔਰ ਇੱਥੇ ਹੀ ਸਾਨੂੰ ਜਿਹੜਾ ਜੇ ਜੈਂਡਰ ਔਰ ਕਾਸਟ ਜਿਹੜਾ ਜੇ ਉਹ ਓਵਰਟਰਨ ਕਰਦੇ ਮਿਲਣਗੇ, ਉਹ ਪਲਟਾਉਂਦੇ ਮਿਲਣਗੇ ਉਹਨਾਂ ਤਾਕਤ ਦੀਆਂ
ਧਾਰਾ ਨੂੰ ਜਿਹੜੀ ਕਿ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਰੱਖਿਆ ਹੋਇਆ ਬਹੁਤ ਸਾਰੇ ਸੋਸ਼ਲ ਸਟੇਟਸਿਸ ਤੋਂ ਲੈਜੀਟੀਮੇਸੀ ਤੋਂ ਜਿਨ੍ਹਾਂ ਨੇ ਬਾਹਰ ਰੱਖਿਆ ਹੋਇਆ ਇਹ ਬਹੁਤ ਸਾਰੇ ਤਣਾਅ ਦੀ ਇੱਥੇ ਬਹੁਤ ਸਾਰੇ ਤਣਾਅ ਲੱਭਣਗੇ, ਇੱਥੇ ਬਹੁਤ ਸਾਰੀ ਟੈਨਸ਼ਨਸ ਲੱਭਣਗੀਆਂ ਇਹਨਾਂ ਥਾਵਾਂ ਤੇ ਜਿਹੜੀ ਕਿਉਂਕਿ ਜਿਹੜੇ ਜੋ ਐਕਟੀਵਿਟੀਜ਼ ਜੋ ਪਲੇਅਰਸ ਇਹਨੂੰ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਡੋਮੀਨੇਟਿੰਗ ਫੋਰਸਿਸ ਨੂੰ ਉਹ ਹਰਾ ਨਹੀਂ ਸਕਦੇ, ਸੋ ਉਹਨਾਂ ਨੂੰ ਵੀ ਜਗ੍ਹਾ ਦਿੰਦੇ ਨੇ। ਸੋ ਲੇਕਿਨ ਇਹ ਜਗ੍ਹਾ ਜਿਹੜੀ ਹੈ ਉਹ ਇੱਕ ਸਪੇਸ ਆਫ ਰੈਜ਼ਿਸਟੈਂਸ ਦੀ ਸੂਰਤ ਇਖਤਿਆਰ ਕਰ ਜਾਂਦੀ ਔਰ ਉਹ ਸੋ ਕਿਤਾਬ ਦਾ ਕਿਤਾਬ ਸਾਹਮਣੇ ਲਿਆ ਰਹੀ ਹੈ ਗੱਲ ਕਿ ਐਸੀ ਥਾਵਾਂ ਦੇ ਉੱਤੇ ਜ਼ਿਆਦਾਤਰ ਇਕਲੈਕਟਿਕ ਰਿਲੀਜੀਅਸ ਟ੍ਰੈਡੀਸ਼ਨਸ ਆਪਰੇਟਿਵ ਨਜ਼ਰ ਆਉਂਦੀਆਂ ਨੇ। ਇੱਥੇ ਜਿੱਥੇ ਜਿਹੜੀ ਗੱਲ ਜਿਹੜੀ ਰਵਾਇਤ ਉਹ ਭਾਵੇਂ ਮੁਸਲਿਮ ਸਾਈਡ ਤੋਂ ਹੋਏ ਭਾਵੇਂ ਸਿੱਖ ਤੋਂ ਹੋਏ ਭਾਵੇਂ ਜਿਹੜੀ ਚੀਜ਼ ਆਉਂਦੀ ਜਾਏਗੀ ਉਹ ਸ਼ਾਇਦ ਉਹਨੂੰ ਉਹ ਵਿੱਚ ਮਿਲਦੀ ਜਾਏਗੀ ਔਰ ਇੱਕ ਇਕਲੈਕਟਿਕ ਟ੍ਰੈਡੀਸ਼ਨ ਜਿਹੜੀ ਹੈ ਇੱਥੇ ਮੌਜੂਦ ਬਣਦੀ ਚਲੀ ਜਾਏਗੀ। ਔਰ ਇੱਥੇ ਅਕਸਰ ਔਕਾਤ ਜਿਹੜੇ ਪੋਇਟਿਕ ਐਕਸਪ੍ਰੈਸ਼ਨਸ ਨੇ ਉਹ ਵੀ ਅਕਸਰ ਔਕਾਤ ਜਿਹੜਾ ਇਸਤੇਮਾਲ ਹੁੰਦਾ ਉਹਨੂੰ ਯਾਦ ਕਰਨਾ ਨਜ਼ਰ ਆਉਂਦਾ ਹੈ ਔਰ ਉਹਦੀ ਯਾਦ ਦੇ ਨਾਲ ਇਹ ਰੈਜ਼ਿਸਟੈਂਸ ਜਿਹੜੀ ਹੈ ਸਾਨੂੰ ਆਪਰੇਟਿਵ ਨਜ਼ਰ ਆਉਂਦੀ ਹੈ ਜਿਹੜੀ ਕਿ ਜੈਂਡਰ ਔਰ ਕਾਸਟ ਦੀ ਕੰਡੀਸ਼ਨਸ ਨੂੰ ਸੋਸਾਇਟੀ ਦੇ ਵਿੱਚ ਚੈਲੰਜ ਕਰ ਰਹੀ ਹੁੰਦੀ। ਕਿਤਾਬ ਜਿਹੜੀ ਹੈ ਨਾ ਜੀ ਉਹ ਇੱਕ ਸੋਸ਼ਲੋਜੀਕਲ ਐਨਾਲਿਸਿਸ ਇਹ ਗੱਲ ਇਸ ਲਈ ਜ਼ਰੂਰੀ ਹੈ ਕਿਉਂਕਿ ਦੱਸਣਾ ਕਿਉਂਕਿ ਇਹਦੇ ਨਾਲ ਇੱਕ ਗੱਲ ਠਹਿਰੀ ਹੈ ਕਿ ਕਿਤਾਬ ਦੇ ਰਾਈਟਰਸ ਜਿਹੜੇ ਨੇ ਉਹਨਾਂ ਦਾ ਫੀਲਡ ਵਰਕ ਯਾਨੀ ਉਹਨਾਂ ਦਾ ਇਹ ਪੰਜਾਬ ਦੇ ਦੋਵੇਂ ਪਾਸੇ ਪੰਜਾਬ 'ਚ ਜਿਹੜਾ ਮੈਦਾਨ ਦੇ ਵਿੱਚ ਕੰਮ ਹੈ ਉਹ 10 ਤੋਂ 12 ਸਾਲ ਦੇ ਵਿੱਚ ਫੈਲਿਆ ਹੈ ਔਰ ਉਹਦੇ ਵਿੱਚ ਉਹਨਾਂ ਨੇ ਫਿਰ ਤੁਰ ਕੇ ਆਪਣੇ ਤਜਰਬੇ ਜਿਹੜੇ ਨੇ ਉਹ ਉਹਨਾਂ ਨੇ ਇਕੱਠੇ ਕੀਤੇ ਨੇ, ਉਹਨਾਂ ਨੇ ਇਹਨਾਂ ਨੂੰ ਸਟੱਡੀ ਕੀਤਾ ਹੈ ਬਹੁਤ ਸਾਰੀ ਥਾਵਾਂ ਨੂੰ। ਸੋ ਇਹ ਪ੍ਰੈਜ਼ੈਂਟ ਨੂੰ ਸਾਹਮਣੇ ਲਿਆ ਰਹੀ ਹੈ। ਸੋਸ਼ੀਓਲੋਜੀਕਲ ਐਨਾਲਿਸਿਸ ਇੱਕ ਸੈਂਸ ਵਿੱਚ ਸਾਡੇ ਯਾਨੀ ਕਮ ਸੇ ਕਮ ਇਸ ਪਾਸੇ ਪੰਜਾਬ 'ਚ ਪਾਕਿਸਤਾਨੀ ਸਾਈਡ ਦੇ ਵਿੱਚ ਸਾਨੂੰ ਬਹੁਤ ਘੱਟ ਲੱਭਦਾ ਹੈ। ਸੋ ਉਸ ਸੈਂਸ ਵਿੱਚ ਕਿਤਾਬ ਜਿਹੜੀ ਇੱਕ ਬਹੁਤ ਅੱਛਾ ਇੱਕ ਬਹੁਤ ਬਿਹਤਰ ਇਜ਼ਾਫਾ ਹੈ ਜਿਹੜਾ ਪ੍ਰੈਜ਼ੈਂਟ ਦੀ ਕੰਡੀਸ਼ਨਸ ਨੂੰ ਪ੍ਰੈਜ਼ੈਂਟ ਦੀ ਪੋਸੀਬਿਲਿਟੀਜ਼ ਨੂੰ ਬਹੁਤ ਸਾਰੀ ਪੋਸੀਬਿਲਿਟੀਜ਼ ਨੂੰ ਸਾਹਮਣੇ ਲਿਆਉਣ ਦੀ ਇੱਕ ਐਫਰਟ ਹੈ ਔਰ ਇਸ ਲਈ ਇਹ ਸਿਰਫ ਤਾਰੀਖੀ ਬਹਾਵ ਨਹੀਂ ਵੇਖ ਰਹੀ ਔਰ ਇਸ ਲਈ ਉਸ ਲੌਜੀਕਲ ਉਹਦੀ ਰਿਸਟ੍ਰਿਕਸ਼ਨ ਦਾ ਸ਼ਿਕਾਰ ਨਹੀਂ ਹੋ ਰਹੀ ਜਿਹੜੀ ਕਿ ਆਮ ਤੌਰ ਤੇ ਤਾਰੀਖਦਾਨ ਹੋ ਜਾਂਦੇ ਨੇ, ਬਲਕਿ ਬਹੁਤ ਸਾਰੀ ਇਮਕਾਨਾਤ ਵੀ ਖੋਲ ਰਹੀ ਹੈ। ਇਮਕਾਨਾਤ ਖੋਲ ਰਹੀ ਹੈ ਰੈਜ਼ਿਸਟੈਂਸ ਦਾ ਸਪੇਸਿਸ ਆਫ ਰੈਜ਼ਿਸਟੈਂਸ ਨੂੰ ਲੋਕੇਟ ਕਰਨ ਦਾ ਔਰ ਉੱਥੇ ਜੈਂਡਰ ਔਰ ਕਾਸਟ ਦੀ ਕੰਡੀਸ਼ਨ ਨੂੰ ਜ਼ਿਆਦਾ ਬਿਹਤਰ ਜ਼ਿਆਦਾ ਇਕੁਇਟੇਬਲ ਬਣਾਉਣ ਦੀ ਐਫਰਟ ਦਾ ਔਰ ਉਸੇ ਤਰ੍ਹਾਂ ਇਹ ਜਿਹੜੀ ਇਹਦੇ ਤੋਂ ਸਾਨੂੰ ਇਹ ਲੱਗਦਾ ਹੈ ਕਿ ਨਵੇਂ ਕੋਈ ਮੈਦਾਨ ਵੀ ਖੋਲ ਰਹੀ ਹੈ, ਇੱਕ ਨਵੀਂ ਥ੍ਰੈਟ ਸਾਹਮਣੇ ਲਿਆ ਰਹੀ ਹੈ, ਨਵੀਂ ਗੱਲਾਂ ਸਾਹਮਣੇ ਲਿਆ ਰਹੀ ਹੈ ਜਿਹੜੀ ਸ਼ਾਇਦ ਜੋ ਕੁਛ ਤਾਰੀਖ ਨੇ ਇਸ ਇਲਾਕੇ ਨੂੰ ਜਿਸ ਤਰ੍ਹਾਂ ਇਸ ਇਲਾਕੇ ਨੂੰ ਬਾਰਡਰ ਦੇ ਵਿੱਚ ਵੰਡ ਦਿੱਤਾ ਹੈ ਤੇ ਇਹਦੀ ਕੋਈ ਨਵੀਂ ਕੋਈ ਸ਼ਾਇਦ ਕੋਈ ਬਹੁਤ ਬ੍ਰੌਡ ਸ਼ਾਇਦ ਕੋਈ ਇੰਨੀ ਬਹੁਤ ਜ਼ਿਆਦਾ ਸ਼ਾਇਦ ਕੋਈ ਸਟਲ ਹੋਏ ਲੇਕਿਨ ਕੋਈ ਨਾ ਕੋਈ ਕਨੈਕਸ਼ਨ ਜਿਹੜਾ ਜੇ ਉਹ ਰੀਬਿਲਡ ਕਰਨ ਦੀ ਉਹ ਐਫਰਟ ਹੈਗੀ। ਮੈਂ ਆਪਣੀ ਗੱਲ ਇੱਥੇ ਚੱਕਾ ਸਾਹਿਬ ਆਪਣੀ ਗੱਲ ਮੁਕਾਵਾਂਗਾ ਔਰ ਆਪਣੇ ਕੁਝ ਜਿਹੜੇ ਮੇਰੇ ਜ਼ਿਹਨ 'ਚ ਕੁਝ ਗੱਲਾਂ ਨੇ ਉਹਨਾਂ ਨੂੰ ਸਵਾਲ ਦੀ ਸੂਰਤ ਵਿੱਚ ਪ੍ਰੋਫੈਸਰ ਵਰਿੰਦਰ ਸਾਹਿਬ ਹੋਰਾਂ ਦੇ ਸਾਹਮਣੇ ਵੀ ਰੱਖਾਂਗਾ ਕਿ ਉਹ ਇਹਨਾਂ ਦਾ ਜਵਾਬ ਦੇ ਸਕਣ। ਮੇਰਾ ਇਹ ਖਿਆਲ ਹੈ ਕਿ ਜਿਹੜਾ ਬੁੱਕ ਇਹ ਮੈਨੂੰ ਬਹੁਤ ਇੰਟਰਸਟਿੰਗ ਮੇਰੇ ਲਈ ਗੱਲ ਹੈ ਕਿ ਇਹ ਬੁੱਕ ਜਿਸ ਤਰ੍ਹਾਂ ਪੰਜਾਬ ਨੂੰ ਰੀਇਮੈਜਿਨ ਕਰ ਰਹੀ ਹੈ ਇੱਕ ਨਵੇਂ ਅੰਦਾਜ਼ ਦੇ ਵਿੱਚ, ਇਹ ਬੜਾ ਇੰਟਰਸਟਿੰਗ ਗੱਲ ਹੈ ਤੇ ਮੈਂ ਚਾਹਾਂਗਾ ਕਿ ਉਹ ਇਸ ਗੱਲ ਤੇ ਜ਼ਰਾ ਜ਼ਿਆਦਾ ਰੋਸ਼ਨੀ ਪਾਉਣ ਆਪਣੀ ਇਸ ਐਫਰਟ ਦੇ ਉੱਤੇ ਕਿ ਇਹ ਪੰਜਾਬ ਨੂੰ ਕਿਸ ਅੰਦਾਜ਼ ਦੇ ਨਾਲ ਕੁਝ ਸਪਿਰਿਚੁਅਲ ਵੇਜ਼ ਦੇ ਜ਼ਿਕਰ ਨੇ ਔਰ ਉਹ ਕਿਸ ਅੰਦਾਜ਼ ਦੇ ਨਾਲ ਇੱਕ ਰੀਕਨੈਕਟ ਕਰ ਰਹੀ ਹੈ ਟ੍ਰਾਂਸ ਬਾਰਡਰਿੰਗ
ਜਿਹੜੀ ਹੋ ਰਹੀ ਹੈ, ਇੱਕ ਨਵੇਂ ਕਨੈਕਸ਼ਨ ਜਿਹੜੇ ਬਣ ਰਹੇ ਨੇ, ਉਹ ਕਿਸ ਤਰ੍ਹਾਂ ਇਹਨਾਂ ਦਾ ਖਿਆਲ ਹੈ, ਕਿਹੜੀ ਪੋਸੀਬਿਲਿਟੀਜ਼ ਇੱਥੇ ਮੌਜੂਦ ਨੇ? ਜੀ ਚੱਠਾ ਸਾਹਿਬ। ਜੀ ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ। ਕੁਐਸਚਨ ਸਰ ਤੱਕ ਪਹੁੰਚ ਗਿਆ। ਜਿਸ ਤਰ੍ਹਾਂ ਕਿ ਸਾਡੇ ਕਿਤਾਬ ਦੇ ਰਿਵਿਊ ਦੇ ਹਵਾਲੇ ਨਾਲ ਜਾਂ ਕਿਤਾਬ ਦੇ ਉੱਪਰ ਗੱਲਬਾਤ ਦੇ ਹਵਾਲੇ ਨਾਲ ਅਸੀਂ ਆਪਣੇ ਸਕਾਲਰਸ ਨੂੰ ਬੁਲਾਉਂਦੇ ਹਾਂ। ਹੁਣ ਸਾਡੇ ਦੂਸਰੇ ਜਿਹੜੇ ਸਕਾਲਰ ਇਸ ਤੇ ਗੱਲ ਕਰਨਗੇ, ਸਾਰਾ ਕਾਜ਼ਮੀ ਹੋਰੀ, ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆਉਣ ਤੇ ਆ ਕੇ ਆਪਣੀ ਗੱਲਬਾਤ ਸਾਡੇ ਦੋਸਤਾਂ ਨਾਲ ਸਾਂਝੀ ਕਰਨ। ਸਾਰਾ ਜੀ ਆਇਆਂ ਨੂੰ। थैंक यू, शुक्रिया कॉमरेड। ते बहुत चंगी अंबर साहब ने गल छेड़ी। ते मेरा अपना जेड़ा कम है वो रिलीजन ते नहीं है, मेरा डिसिप्लिन भी सोशियोलॉजी नहीं है, लेकिन मेरा जेड़ा कम है वो लिटरेचर ते है और पंजाबी लिटरेचर ते है, जेड़ा पोस्ट कलोनीयल दौर का लिखिया होया दोवें पासे का। ते मैं किताब दे विच जेड़ी एक तरह खास ओदी ਜਿਹੜੀ ਅਖੀਰ ਵਿੱਚ ਅੰਬਰ ਸਾਹਿਬ ਨੇ ਥੋੜੀ ਜਿਹੀ ਗੱਲ ਸ਼ੁਰੂ ਕੀਤੀ ਕਿ ਉਹ ਪੰਜਾਬ ਦੀ ਕਿਸ ਤਰ੍ਹਾਂ ਦੀ ਸਾਨੂੰ ਇੱਕ ਕਨਸੈਪਚੁਅਲਾਈਜੇਸ਼ਨ ਦੇ ਰਹੀ ਹੈ, ਜਾਂ ਉਹ ਇੱਕ ਤਰ੍ਹਾਂ ਕਿਸ ਤਰ੍ਹਾਂ ਉਹਦੇ ਵਿੱਚ ਪੰਜਾਬ ਨੂੰ ਇੱਕ ਸਟੱਡੀ ਕਰਨ ਦਾ ਜਿਹੜਾ ਤਰੀਕਾ ਮਿਲ ਰਿਹਾ ਹੈ ਸਾਨੂੰ, ਉਹ ਅਸੀਂ ਕਿਵੇਂ ਹੋਰ ਵੀ ਸਕਾਲਰ ਬੇਸ਼ੱਕ ਹੋਰ ਫੀਲਡਸ ਵਿੱਚ ਕੰਮ ਕਰ ਰਹੇ ਹੋਣ, ਉਹ ਉਹਦੇ ਤੋਂ ਕਿਵੇਂ ਸਿੱਖ ਸਕਦੇ ਨੇ, ਜਾਂ ਉਹਦੇ ਤੇ ਬਿਲਡ ਕਿਸ ਤਰ੍ਹਾਂ ਕਰ ਸਕਦੇ ਨੇ। ਸੋ ਪੰਜਾਬ ਦੇ ਉੱਤੇ ਜਿਹੜਾ ਇੱਕ ਐਕੈਡੈਮਿਕ ਰਿਸਰਚ ਦਾ ਸਿਲਸਿਲਾ ਹੈ, ਇੱਕ ਤੇ ਉਹਦੇ ਵਿੱਚ ਤੁਸੀਂ ਵੇਖੋ ਬਹੁਤ ਫਰਕ ਇੱਕ ਇਸ ਤਰ੍ਹਾਂ ਹੈ ਕਿ ਅਸੀਂ ਪਾਕਿਸਤਾਨ ਸਟੱਡੀਜ਼ ਦੇ ਡਿਸਿਪਲਿਨ ਵਿੱਚ ਆ ਜਾਈਏ ਤੇ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਇੱਕ ਡੋਮੀਨੈਂਟ ਜਿਹੜਾ ਹੈ ਕੰਮ ਉਹ ਸਭ ਤੋਂ ਜ਼ਿਆਦਾ ਪੰਜਾਬ ਦੇ ਉੱਤੇ ਹੈ, ਲੇਕਿਨ ਉਹ ਵੀ ਫਿਰ ਇੱਕ ਵੈਸਟ ਪੰਜਾਬ ਦੀ ਹੱਦ ਤੱਕ ਹੀ ਹੈ। ਔਰ ਅਗਰ ਅਸੀਂ ਇੰਡੀਅਨ ਜਾਂ ਇੰਡੀਆ ਦੇ ਉੱਤੇ ਜਿਹੜੀ ਸਕਾਲਰਸ਼ਿਪ ਹੈ ਉਹਨੂੰ ਵੇਖੀਏ ਤੇ ਉਹਦੇ ਵਿੱਚ ਪੰਜਾਬ ਇੱਕ ਬਾਰਡਰ ਇੱਕ ਬਾਉਂਡਰੀ ਕੀ ਕਹਿਣਗੇ ਮਾਰਜਨਲ ਹੀ ਇਲਾਕਾ ਹੈ, ਕਿਉਂਕਿ ਉਹਦੇ ਵਿੱਚ ਜਿਹੜਾ ਇੱਕ ਸਾਊਥ ਏਸ਼ੀਅਨ ਹਿਸਟਰੀ ਤਾਂ ਹੀ ਤੁਸੀਂ ਆਪ ਹਿਸਟਰੀ ਦੇ ਹੋ ਤੇ ਤੁਹਾਨੂੰ ਪਤਾ ਹੋਏਗਾ ਕਿ ਕਿਵੇਂ ਬੰਗਾਲ ਦੀ ਖਾਸ ਤੌਰ ਤੇ ਵੈਸਟ ਬੰਗਾਲ ਦੀ ਕਿੰਨੀ ਡੋਮੀਨੈਂਸ ਹੈ। ਸੋ ਇੱਕ ਤੇ ਇਹ ਬਾਰਡਰ ਜਿਹੜਾ ਇੱਕ ਨੈਸ਼ਨਲਿਜ਼ਮ ਦਾ ਬਾਰਡਰ ਹੈ, ਔਰ ਉਹ ਕਿਸ ਤਰ੍ਹਾਂ ਵਰਤਿਆ ਜਾਂਦਾ ਹੈ ਪੰਜਾਬ ਨੂੰ ਪੜ੍ਹਨ ਸਿੱਖਣ ਲਈ, ਜਦੋਂ ਕਿ ਜਿਵੇਂ ਇਸ ਕਿਤਾਬ ਦੇ ਵਿੱਚ ਸ਼ਰਾਈਨ ਦੀ ਪ੍ਰੈਕਟਿਸਿਸ ਜਾਂ ਨਾਲ ਉਹਦੇ ਜੈਂਡਰ ਦੇ ਔਰ ਕਾਸਟ ਦੇ ਕੀ ਸਟਰਕਚਰਸ ਨੇ ਔਰ ਕੀ ਉਹਦੀ ਸਬਜੈਕਟਿਵਿਟੀਜ਼ ਵੀ ਉਹਦੇ ਨਾਲ ਜੁੜੀਆਂ ਕੀ ਨੇ, ਜਾਂ ਜਿਸ ਤਰ੍ਹਾਂ ਮੇਰੇ ਕੰਮ ਦੇ ਵਿੱਚ ਮੈਂ ਸ਼ਾਇਰੀ ਨੂੰ ਵੇਖਣੀ ਆ, ਉਹ ਇਹਨਾਂ ਚੀਜ਼ਾਂ ਨੂੰ ਵੇਖਣ ਲਈ ਉਹ ਜਿਹੜਾ ਇੱਕ ਬਾਰਡਰ ਦੀ ਨਜ਼ਰ ਤੋਂ ਜਾਂ ਇੰਡੀਆ ਤੇ ਪਾਕਿਸਤਾਨ ਦੀ ਨਜ਼ਰ ਤੋਂ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਨੇ ਆ, ਉਹ ਬਿਲਕੁਲ ਕੰਮ ਨਹੀਂ ਕਰਦਾ। ਤੇ ਇੱਕ ਤੀਸਰੀ ਅਪਰੋਚ ਹੈ ਜਿਹੜੀ ਹੁਣ ਐਕੈਡੈਮਿਕ ਸਕਾਲਰਸ਼ਿਪ ਵਿੱਚ ਵੀ, ਜਿਵੇਂ ਫਰੀਨਾ ਮੀਰ ਤੇ ਅੰਸ਼ੂ ਮਲਹੋਤਰਾ ਦੀ ਕਿਤਾਬ ਆਈ ਸੀ ਪੰਜਾਬ ਰੀਕਨਸਿਡਰਡ, ਹੁਣ ਕਾਫੀ ਸਾਲ ਹੋ ਗਏ ਨੇ ਵੈਸੇ ਉਹਨੂੰ, ਲੇਕਿਨ ਕਿਉਂਕਿ ਘੱਟ ਹੀ ਹੁੰਦਾ ਪੰਜਾਬ ਤੇ ਕੰਮ, ਤੇ ਨਾਲ ਜਿਹੜਾ ਇੱਕ ਸਾਡੇ ਐਕਟਿਵਿਸਟ ਜਾਂ ਇੰਟੈਲੈਕਚੁਅਲ ਪਬਲਿਕ ਇੰਟੈਲੈਕਚੁਅਲ ਨੇ, ਰਾਈਟਰ ਨੇ ਈਸਟ ਪੰਜਾਬ ਦੇ ਵਿੱਚ ਵੀ ਵੈਸਟ ਪੰਜਾਬ ਦੇ ਵਿੱਚ, ਜਿਹਦੇ ਵਿੱਚ ਪੰਜਾਬੀਅਤ ਦਾ ਇੱਕ ਖਾਸ ਤਰ੍ਹਾਂ ਦਾ ਕਨਸੈਪਟ ਹੈ, ਜਿਸ ਦੇ ਵਿੱਚ ਉਹ ਜ਼ਾਹਿਰ ਹੈ ਉਸ ਇੰਡੀਆ ਪਾਕਿਸਤਾਨ ਵਾਲੇ ਡਿਵਾਈਡ ਤੋਂ ਬਾਹਰ ਸੋਚਣ ਦੀ ਕੋਸ਼ਿਸ਼ ਜ਼ਰੂਰ ਚੱਲ ਰਹੀ ਹੁੰਦੀ ਹੈ। ਲੇਕਿਨ ਜੋ ਇਸ ਕਿਤਾਬ ਦੇ ਵਿੱਚ ਔਰ ਇਸ ਕਿਤਾਬ ਦੀ ਇੱਕ ਜਿਹੜੀ ਜਿਹਨੂੰ ਅਸੀਂ ਇਸ ਦੀ ਫਰੇਮਵਰਕ ਕਹਿ ਸਕਦੇ ਹਾਂ ਜਾਂ ਤੱਕਣੀ ਇਹਦਾ ਤਰੀਕਾ ਵੇਖਣ ਦਾ, ਉਹ ਜਿਹੜੀ ਇਹਦੇ ਵਿੱਚ ਯੂਨੀਕ ਗੱਲ ਹੈ ਕਿ ਪੰਜਾਬੀਅਤ ਨਹੀਂ ਹੈ, ਕਿਉਂਕਿ ਅੰਦਰ ਦੀ ਜਿਹੜੀ ਐਕਸਕਲੂਜਨਸ ਨੇ, ਪੰਜਾਬ ਦੇ ਅੰਦਰ ਦੀ ਜਿਹੜੀਆਂ ਬਾਉਂਡਰੀਜ਼ ਨੇ, ਜੋ ਕਿ ਇਹਦੇ ਵਿੱਚ ਫੋਕਸ ਜੈਂਡਰ ਔਰ ਕਾਸਟ ਦਾ ਹੈ, ਉਹਨਾਂ ਨੂੰ ਅਸੀਂ ਇੰਡੀਆ ਪਾਕਿਸਤਾਨ ਵਾਲੇ ਫਰੇਮਵਰਕ ਵਿੱਚ ਵੀ ਨਹੀਂ ਵੇਖ ਸਕਦੇ, ਤੇ ਨਾ ਅਸੀਂ ਜਦੋਂ ਪੰਜਾਬੀਅਤ ਦੀ ਗੱਲ ਛੇੜ ਦਿੰਦੇ ਹਾਂ ਤੇ ਉਹਦੇ ਵਿੱਚ ਉਹ ਐਕਸਕਲੂਜਨਸ ਵੀ। ਸੋ ਕਿਸ ਤਰ੍ਹਾਂ ਮੇਰੇ ਖਿਆਲ ਹੈ ਰਲਿਆ ਮਿਲਿਆ ਵੀ ਹੈ, ਸ਼ੇਅਰਡ ਕਲਚਰ ਵੀ ਹੈ, ਜਿਵੇਂ ਅੰਬਰ ਸਾਹਿਬ ਨੇ ਕਿਹਾ, ਲੇਕਿਨ ਉਸ ਦੇ ਵਿੱਚ ਓਪਰੇਸ਼ਨਸ ਦੀ ਸ਼ਕਲ ਕੀ ਹੈ, ਉਸ ਦੇ ਵਿੱਚ ਕੌਣ ਹੈ ਜਿਹੜਾ ਜਿਹਨੂੰ ਮਾਰਜਨਲਾਈਜ਼ ਵੀ ਕੀਤਾ ਜਾ ਰਿਹਾ ਹੈ। ਸੋ ਕਿਸ ਤਰ੍ਹਾਂ ਇਹ ਬਾਰਡਰ ਔਰ ਜਿਹੜੀਆਂ ਬਾਉਂਡਰੀਜ਼ ਨੇ ਇਹ ਬਣਾਈਆਂ ਵੀ ਜਾਂਦੀਆਂ ਨੇ, ਤੇ ਇਹਨਾਂ ਵਿੱਚੋਂ ਹੀ ਢਾਣ ਦਾ ਵੀ ਇੱਕ, ਇਹਨਾਂ ਨੂੰ ਢਾਵਣ ਦਾ ਵੀ, ਇਹਨਾਂ ਨਾਲ ਲੜਨ ਦਾ ਵੀ, ਕੀ ਲੋਕਾਂ ਕੋਲ ਕਿਸ ਤਰ੍ਹਾਂ ਦੀ ਹਿਸਟੋਰੀਕਲ ਪ੍ਰੈਕਟਿਸ ਜਾਂ ਸਪਿਰਿਚੁਅਲ ਪ੍ਰੈਕਟਿਸ
ਜਾਂ ਕਿਸ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਜਿਹੜੀ ਪੋਪੂਲਰ ਨੇ ਉਹ ਕੀ ਉਹਨਾਂ ਦੇ ਕੋਲ ਮੌਜੂਦ ਨੇ। ਸੋ ਜਿਵੇਂ ਮੇਰੇ ਆਪਣੇ ਜਿਹੜੇ ਕੰਮ ਦੇ ਵਿੱਚ ਮੈਂ ਬੁੱਲੇ ਸ਼ਾਹ ਨੂੰ, ਅਗਰ ਅਸੀਂ ਬੁੱਲੇ ਸ਼ਾਹ ਦੇ ਫਿਗਰ ਨੂੰ ਵੇਖੀਏ ਜੋ ਆਮ ਇੱਕ ਸਾਡੀ ਬਹੁਤ ਪੋਪੂਲਰ ਸ਼ਾਇਰ ਹੈ ਦੋਵੇਂ ਪਾਸੇ ਦੀ ਪੰਜਾਬ ਦੇ ਵਿੱਚ, ਉਹਨਾਂ ਨੂੰ ਅਗਰ ਅਸੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਤੇ ਜਾਂ ਤੇ ਤੁਸੀਂ ਸੂਫੀ ਫਰੇਮਵਰਕ ਦੇ ਵਿੱਚ ਫਸ ਜਾਂਦੇ ਹੋ, ਜਾਂ ਅਗਰ ਤੁਸੀਂ ਸੂਫੀ ਫਰੇਮਵਰਕ ਨਹੀਂ ਵਰਤ ਸਕਦੇ ਤੇ ਫਿਰ ਤੁਸੀਂ ਕਿਸੇ ਸਿੰਕ੍ਰੈਟਿਕ ਜਾਂ ਜਿਵੇਂ ਫਰੀਨਾ ਮੀਰ ਨੇ ਸ਼ੇਅਰਡ ਪਾਇਟੀ ਦੀ ਗੱਲ ਕੀਤੀ ਹੈ, ਜਿਹਦੇ ਵਿੱਚੋਂ ਮੈਨੂੰ ਲੱਗਦਾ ਸ਼ੇਅਰਡ ਪਾਇਟੀ ਦੇ ਵਿੱਚੋਂ ਜਿਹੜੀ ਅੰਦਰ ਦੀ ਵਾਇਲੈਂਸ ਹੈ ਔਰ ਜੋ ਜੈਂਡਰ ਔਰ ਕਾਸਟ ਦੀ ਐਕਸਕਲੂਜਨਸ ਨੇ ਉਹ ਬਿਲਕੁਲ ਉਹ ਗਲਤ ਪਾਸੇ ਹੋ ਜਾਂਦੀ ਹੈ। ਤੇ ਉਸ ਤੋਂ ਬਾਹਰ ਨਿਕਲ ਕੇ ਅਸੀਂ ਅਗਰ, ਔਰ ਇਹਨਾਂ ਦੀ ਕਿਤਾਬ ਦੇ ਵਿੱਚ ਵੀ ਇੱਕ ਹੋਰ ਜਿਹੜੀ ਮੇਰੇ ਖਿਆਲ ਹੈ ਕਿ ਸੋਸੀਓਲੋਜੀ ਦੇ ਹਿਸਾਬ ਨਾਲ ਇੱਕ ਯੂਨੀਕ ਜਾਂ ਨਵੀਂ ਜੋ ਮੈਥਡੋਲੋਜੀਕਲ ਹੈ ਉਹ ਹੈ ਕਿ ਕਿਵੇਂ ਇਹ ਜਿਹੜੀ ਸ਼ਾਇਰੀ ਹੈ ਜਿਹਨੂੰ ਅਸੀਂ ਆਪਣੇ ਬਾਬਿਆਂ ਦੀ ਸ਼ਾਇਰੀ ਜਾਂ ਸਾਡੀ ਰੀਤ ਦੀ ਜਿਹੜੀ ਟ੍ਰੈਡੀਸ਼ਨ ਹੈ ਉਹ ਕਿਵੇਂ ਅਸੀਂ ਯੂਜ਼ ਕਰ ਸਕਦੇ ਹਾਂ ਲੋਕਾਂ ਦੇ ਰਿਸਪੌਂਸਿਸ, ਲੋਕਾਂ ਦੀ ਐਡੈਪਟੇਸ਼ਨਸ ਉਹਨਾਂ ਨੂੰ ਪੜ੍ਹਨ ਲਈ। ਸੋ ਅਗਰ ਅਸੀਂ ਬੁੱਲੇ ਨੂੰ ਵੇਖੀਏ ਤੇ ਬੁੱਲੇ ਨੂੰ ਅਸੀਂ ਇਸ ਜੈਂਡਰ ਕਾਸਟ ਦੇ ਫਰੇਮਵਰਕ ਤੋਂ ਅਗਰ ਪੜ੍ਹਨਾ ਸ਼ੁਰੂ ਕਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਹ ਜਿਹੜਾ ਇੱਕ ਖਾਸ ਕਿਸਮ ਦੀ ਉਹਦੇ ਵਿੱਚ ਪੋਇਟਿਕ ਨੌਲੇਜ ਹੈ, ਉਹ ਇੱਕ ਤਰ੍ਹਾਂ ਦਾ ਰੈਜ਼ਿਸਟੈਂਸ ਦਾ ਇੱਕ ਸਟਰਕਚਰ ਹੈ ਜੋ ਕਿ ਇੱਕ ਤੇ ਸ਼ਰਾਈਨਸ ਦੀ ਜੇ ਇਰਦ ਗਿਰਦ ਪ੍ਰੈਕਟਿਸਿਸ ਦੇ ਵਿੱਚ ਵੀ ਸਾਨੂੰ ਲੱਭਦਾ ਹੈ। ਤੇ ਫਿਰ ਜਿਹੜੀ ਇੱਕ ਤਰ੍ਹਾਂ ਪੋਇਟਰੀ ਮੈਂ ਵੇਖ ਰਹੀ ਹਾਂ ਉਸਤਾਦ ਦਾਮਨ ਦੀ ਪੋਇਟਰੀ ਜਿਹਦੇ ਵਿੱਚ ਬਹੁਤ ਬੁੱਲੇ ਸ਼ਾਹੀ ਅੰਗ ਹੈ, ਔਰ ਸੰਤ ਰਾਮਦਾਸੀ ਦੀ ਵੀ ਪੋਇਟਰੀ ਜਿਹਨੂੰ ਅਸੀਂ ਸ਼ਾਇਦ ਬੁੱਲੇ ਦੇ ਨਾਲ ਨਹੀਂ ਜੋੜਾਂਗੇ ਕਿਉਂਕਿ ਸਾਡੇ ਜ਼ਹਨ ਦੇ ਵਿੱਚ ਬੁੱਲਾ ਮੁਸਲਮਾਨ ਹੈ ਔਰ ਉਹ ਕਿਸੇ ਇਸਲਾਮਿਕ ਸੂਫੀ ਟ੍ਰੈਡੀਸ਼ਨ ਦੇ ਵਿੱਚ ਹੈ, ਔਰ ਦਾਮਨ ਸ਼ਾਇਦ ਫਿਰ ਵੀ ਜੁੜ ਜਾਏ ਉਹਦੇ ਨਾਲ, ਲੇਕਿਨ ਸੰਤ ਰਾਮਦਾਸੀ ਨੂੰ ਅਸੀਂ ਸ਼ਾਇਦ ਭਗਤੀ ਦੇ ਵਿੱਚ ਜੋੜ ਲਈਏ ਜਾਂ ਸਿੱਖ ਟ੍ਰੈਡੀਸ਼ਨ ਦੇ ਨਾਲ ਜੋੜ ਸਕਦੇ ਹਾਂ, ਜਾਂ ਅਸੀਂ ਸੰਤ ਰਾਮਦਾਸੀ ਨੂੰ ਈਵਨ ਜਿਹੜੀ ਦਲਿਤ ਲਿਟਰੇਚਰ ਦੀ ਕੈਟੇਗਰੀ ਇੰਡੀਆ ਦੇ ਵਿੱਚ ਖਾਸ ਤੌਰ ਤੇ 90s ਦੇ ਬਾਅਦ ਬਹੁਤ ਜ਼ਿਆਦਾ ਪੱਕੀ ਹੋਈ, ਔਰ ਹਾਲਾਂਕਿ ਉਹ ਅੰਬੇਦਕਰਾਈਟ ਜਿਹੜੇ ਸਿੰਬਲ ਨੇ ਉਸ ਦੇ ਅਰਾਊਂਡ ਹੈ ਔਰ ਉਹਨਾਂ ਦਾ ਬਿਲਕੁਲ ਫਰਕ ਹੈ ਉਹਨਾਂ ਦੀ ਪੋਇਟਰੀ। ਲੇਕਿਨ ਇਸ ਤਰ੍ਹਾਂ ਅਸੀਂ ਜੋ ਇੱਕ ਖਾਸ ਕਿਸਮ ਦਾ ਇਮੈਜੀਨੇਸ਼ਨ ਹੈ ਔਰ ਨੈਸ਼ਨਲਿਜ਼ਮ ਤੋਂ ਹਟ ਕੇ ਔਰ ਪੰਜਾਬੀਅਤ ਤੋਂ ਵੀ ਹਟ ਕੇ, ਮੇਰੇ ਖਿਆਲ ਹੈ ਬਹੁਤ ਜ਼ਰੂਰੀ ਗੱਲ ਹੈ ਇਸ ਕਿਤਾਬ ਦੀ ਕਿ ਇਹ ਅਗਰ ਸਾਡੀ ਜਦੋਂ ਅਸੀਂ ਕਿਸੇ ਰੀਜਨ ਦਾ ਸੋਚਨੇ ਆ ਤੇ ਅਸੀਂ ਇਮੀਡੀਏਟਲੀ ਜਿਹੜੀ ਉਹਦੀ ਜਿਓਗ੍ਰਾਫੀ ਦੀ ਯੂਨਿਟੀ, ਕਿਉਂਕਿ ਇਹ ਸਾਨੂੰ ਟ੍ਰੇਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਹੀ ਸੋਚੀਏ, ਲੇਕਿਨ ਇਹ ਕਿਤਾਬ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਉਹਦੀ ਜਿਓਗ੍ਰਾਫੀ ਦੀ ਜਾਂ ਇੱਕ ਉਸ ਦੀ ਯੂਨਿਟੀ ਦੇ ਰਾਹੀਂ ਨਹੀਂ, ਤੁਸੀਂ ਉਸ ਦੀ ਐਕਸਕਲੂਜਨਸ ਦੇ ਥਰੂ ਸੋਚ ਕੇ ਵੇਖੋ ਤੇ ਕੀ ਉੱਥੋਂ ਕੀ ਲੱਭ ਰਿਹਾ ਹੈ। ਸੋ ਇੱਕ ਤਰ੍ਹਾਂ ਜਿਹੜੇ ਪੰਜਾਬ ਤੇ ਮੇਰੇ ਖਿਆਲ ਕੰਮ ਕਰ ਰਹੇ ਨੇ ਔਰ ਜਾਂ ਪੰਜਾਬੀ ਰਾਈਟਿੰਗ ਕਲਚਰ ਲਿਟਰੇਚਰ ਦੇ ਮੁਖਤਲਿਫ ਐਸਪੈਕਟਸ ਤੇ ਕੰਮ ਕਰ ਰਹੇ ਨੇ, ਉਹਨਾਂ ਦੇ ਲਈ ਪੰਜਾਬ ਦੇ ਰੀਜਨ ਨੂੰ ਕਿਵੇਂ ਅਪਰੋਚ ਕੀਤਾ ਜਾਏ, ਹਿਸਟਰੀ ਨੂੰ, ਪ੍ਰੀ ਕਲੋਨੀਅਲ ਹਿਸਟਰੀ ਨੂੰ ਪੋਸਟ ਕਲੋਨੀਅਲ ਦੇ ਨਾਲ ਕਿਸ ਤਰ੍ਹਾਂ ਰੱਖਿਆ ਜਾਏ, ਕਿਸ ਤਰ੍ਹਾਂ ਉਹਨੂੰ ਐਨਾਲਾਈਜ਼ ਕੀਤਾ ਜਾਏ, ਉਹਦੇ ਲਈ ਇੱਕ ਬਹੁਤ ਜਿਹੜੀ ਇਸ ਬਾਰਡਰ ਦੀ ਜਿਸ ਕਿਸਮ ਦੀ ਟ੍ਰੀਟਮੈਂਟ ਕਿਤਾਬ ਦੇ ਵਿੱਚ ਹੈ ਉਹ ਸਾਨੂੰ ਬਹੁਤ ਕੁਝ ਸਿਖਾ ਸਕਦੀ ਹੈ। ਤੇ ਫਿਲਹਾਲ ਮੈਂ ਇੰਨੀ ਗੱਲ ਕਰਨੀ ਹੈ ਤੇ ਅੱਗੇ ਡਿਸਕਸ਼ਨ ਵਿੱਚ ਫਿਰ ਦੁਬਾਰਾ ਅੱਗੇ ਟੋਰਾਂਗੇ। ਜੀ ਸ਼ੁਕਰੀਆ ਸਾਰਾ ਜੀ, ਤੁਸੀਂ ਸਾਡੇ ਨਾਲ ਹੀ ਰਹਿਣਾ, ਅਸੀਂ ਅੱਗੇ ਗੱਲਬਾਤ ਹੁਣ ਵਧਾਉਂਦੇ ਹਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਉਚੇਚੇ ਪ੍ਰਾਹੁਣੇ ਨੇ ਔਰ ਇਸ ਕਿਤਾਬ ਦੇ ਆਥਰ ਨੇ ਪ੍ਰੋਫੈਸਰ ਡਾਕਟਰ ਵਰਿੰਦਰ ਸਿੰਘ ਕਾਲੜਾ ਜੀ, ਉਹ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ, ਦਰਖਾਸਤ ਕਰਾਂਗਾ ਕਿ ਉਹ ਵੀ ਆਉਣ ਤੇ ਆਪਣੀ ਜਿਹੜੇ ਵਿਚਾਰ ਦੋਸਤਾਂ ਦੇ ਨਾਲ ਸਾਂਝੇ ਕਰਨ। ਜੀ ਸਰ, ਜੀ ਆਇਆਂ। ਮਿਹਰਬਾਨੀ ਤੋਹੀਦ, ਲਾਲਪੁਰ ਯੰਗ ਹਿਸਟੋਰੀਅਨਸ ਕਲੱਬ ਦੀ ਮਿਹਰਬਾਨੀ ਕਿ ਤੁਸੀਂ ਇਹ ਸੈਸ਼ਨ ਰੱਖਿਆ, ਤੇ ਖਾਸ ਕਰਕੇ ਅੰਬਰ ਸਾਹਿਬ ਨੂੰ ਤੇ ਸਾਰਿਆਂ ਨੂੰ ਜਿਨ੍ਹਾਂ ਨੇ ਬੜੀ ਬਰੀਕੀ ਨਾਲ ਕਿਤਾਬ ਪੜ੍ਹੀ ਹੈ ਤੇ ਉਹਦੇ ਨਾਲ ਜਿਹੜੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਨੇ। ਮੈਂ ਥੋੜ੍ਹਾ ਬਹੁਤਾ ਦੋਨਾਂ ਦੀ ਗੱਲ ਲੈ ਕੇ
मैं गल करना चाहता है कि पहले अंबर जी ने बड़े सोहने ढंग दे नाल एक समरी दिती है किताब दी, पर ਉਹਦੇ ਵਿੱਚ ਥੋੜਾ ਜਿਹਾ ਮੈਂ ਹੋਰ ਵਧਾਉਣਾ ਚਾਹੁੰਦਾ ਜਿਹੜੀਆਂ ਗੱਲਾਂ ਕੀਤੀਆਂ ਨੇ, ਕਿਉਂਕਿ ਜਿਹੜੀ ਵੰਡ ਦੀ ਗੱਲ ਹੈਗੀ ਹੈ, ਅਸੀਂ ਇਸ ਕਿਤਾਬ ਵਿੱਚ ਜਿਹੜੇ ਸਿੱਖ ਜਾਂ ਇਸਲਾਮ ਜਾਂ ਹਿੰਦੂ ਜਾਂ ਜੋ ਵੀ ਈਸਾਈ ਜੋ ਵੀ ਇਹ ਵੱਡੇ ਨਾਂ ਹੈਗੇ ਨੇ ਮਜ਼ਹਬ ਦੇ, ਅਸੀਂ ਉਹਨਾਂ ਦੀ ਜਿਹੜਾ ਵੰਡਣ ਦਾ ਮੈਥਡ ਹੈਗਾ ਜਾਂ ਜਿਹੜਾ ਬੋਰਡਰ ਬਣਾਉਣ ਦਾ ਮੈਥਡ ਹੈਗਾ, ਅਸੀਂ ਉਹਨੂੰ ਦੇਖ ਰਹੇ ਹਾਂ। ਅਸੀਂ ਉਹਨਾਂ ਨੂੰ ਐਜ਼ ਮਜ਼ਹਬ ਨਹੀਂ ਇਸ ਤਰ੍ਹਾਂ ਦੇਖ ਰਹੇ, ਤੇ ਇਸ ਲਈ ਕਿਤਾਬ ਦੇ ਵਿੱਚ ਵੀ ਅਸੀਂ ਖਾਸ ਜਿਹੜੇ ਇਹ ਲਫ਼ਜ਼ ਹੈਗੇ ਨੇ ਇਸਲਾਮ ਦੇ ਜਾਂ ਹਿੰਦੂਇਜ਼ਮ ਦੇ ਜਾਂ ਸਿੱਖਇਜ਼ਮ ਦੇ, ਅਸੀਂ ਥੋੜ੍ਹੇ ਜਿਹੇ ਉਹਨਾਂ ਤੋਂ ਦੂਰ ਰਹਿੰਦੇ ਆ, ਤੇ ਉਹਨਾਂ ਦੇ ਸਾਹਮਣੇ ਅਸੀਂ ਰੱਖਦੇ ਆ ਬ੍ਰਾਹਮਣਵਾਦ, ਸਈਦਵਾਦ, ਜਾਂ ਇੰਸਟੀਟਿਊਸ਼ਨਲ ਰਿਲੀਜਨ ਜਾਂ ਡੋਮੀਨੈਂਟ ਰਿਲੀਜਨ ਦੀ ਗੱਲ ਅਸੀਂ ਕਰਦੇ ਆ, ਕਿਉਂਕਿ ਸਾਡੇ ਖਿਆਲਾਂ ਦੇ ਵਿੱਚ ਤੇ ਸਾਡੇ ਦਿੱਖ ਦੇ ਵਿੱਚ ਸਾਨੂੰ ਇਹ ਜਿਹੜੀ ਬ੍ਰਾਹਮਣਵਾਦ ਹੈਗੀ ਹੈ ਜਾਂ ਜਿਹੜੀ ਐਕਸਕਲੂਸਿਵਿਟੀ ਹੈਗੀ ਹੈ ਤੇ ਮਰਦ ਪ੍ਰਧਾਨਗੀ ਜਿਹੜੀ ਹੈਗੀ ਆ ਜਾਂ ਪੈਟਰੀਆਰਕੀ ਜਿਹੜੀ ਹੈਗੀ ਆ, ਇਹ ਜਦੋਂ ਦੋਨੋਂ ਰਲਦੇ ਨੇ, ਇਹ ਉਹਨਾਂ ਦੇ ਰਲਾ ਦੇ ਵਿੱਚ ਇੰਸਟੀਟਿਊਸ਼ਨਲ ਰਿਲੀਜਨ ਸਾਹਮਣੇ ਪੇਸ਼ ਹੁੰਦੀ ਹੈ। ਤੇ ਇਹ ਜਿਹੜੀ ਰਲਾ ਹੈਗੀ ਹੈ, ਇਹ ਵੱਖ-ਵੱਖ ਮਜ਼ਹਬਾਂ ਦੇ ਰੰਗ ਥੋੜ੍ਹੇ ਜਿਹੇ ਹੋਰ ਹੈਗੇ ਨੇ, ਪਰ ਬੁਨਿਆਦੀ ਤੌਰ ਤੇ ਇਹ ਮਿਲਾਪ ਹੁੰਦੀ ਹੈ, ਇਹ ਦੋ ਖਿੱਤਿਆਂ ਦੀ ਮਿਲਾਪ ਹੁੰਦੀ ਹੈ, ਤੇ ਫਿਰ ਤੁਹਾਡਾ ਮਜ਼ਹਬ ਬਣਦਾ ਹੈ। ਤੇ ਉਹਦਾ ਉਲਟ ਕੀ ਹੈਗਾ? ਉਹਦਾ ਉਲਟ ਹੈਗਾ ਲੋਕਾਈ ਦਾ ਧਰਮ ਜਾਂ ਮਜ਼ਹਬ। ਤੇ ਇੱਥੇ ਇਹ ਸਾਰੇ ਲੋਕਾਂ ਦੀ ਗੱਲ ਨਹੀਂ ਹੈਗੀ। ਉਹ ਨੇ ਅੰਮ੍ਰਿਤ ਸਾਹਿਬ ਨੇ ਬਹੁਤ ਸੋਹਣੀ ਗੱਲ ਸਮਝਾਈ ਵੀ ਹੈ ਕਿ ਇਹ ਉਹ ਤਬਕੇ ਹੈਗੇ ਨੇ ਜਿਹੜੇ ਕੱਢੇ ਹੋਏ ਨੇ ਉਸ ਇੰਸਟੀਟਿਊਸ਼ਨਲ ਰਿਲੀਜਨ ਵਿੱਚ, ਜਿਹੜੇ ਬ੍ਰਾਹਮਣਵਾਦ ਹਜ਼ਮ ਨਹੀਂ ਕਰ ਸਕਦੇ ਜਾਂ ਜਿਹੜਾ ਮਰਦ ਪ੍ਰਧਾਨਗੀ ਦੂਰ ਰੱਖਦਾ ਹੈ। ਸੋ ਉਹ ਜਿਹੜੇ ਤਬਕੇ ਹੈਗੇ ਨੇ, ਉਹ ਤਬਕੇ ਆਪਣੀ ਜਿਹੜੀ ਰੂਹਾਨੀ ਦੁਨੀਆ ਹੈਗੀ ਆ ਜਾਂ ਰੂਹਾਨੀ ਜ਼ਿੰਦਗੀ ਹੈਗੀ ਆ, ਉਹ ਜਗ੍ਹਾ ਲੱਭ ਰਹੇ ਨੇ, ਜਗ੍ਹਾ ਲੱਭਦੇ ਨੇ, ਜਗ੍ਹਾ ਬਣਾਉਂਦੇ ਨੇ। ਥਾਂ ਤੇ ਇਹ ਜਗ੍ਹਾ ਸਾਨੂੰ ਨਜ਼ਰ ਆਉਂਦਾ ਸਿਰਫ ਪੰਜਾਬ ਵਿੱਚ ਨਹੀਂ, ਪਰ ਪੂਰੇ ਸਬਕੌਂਟੀਨੈਂਟ ਦੇ ਵਿੱਚ ਇਹ ਨਜ਼ਰ ਆਉਂਦਾ ਹੈ। ਤੇ ਖਾਸ ਕਰਕੇ ਕਿਤਾਬ ਦੇ ਵਿੱਚ ਅਸੀਂ ਵੀ ਇਹ ਗੱਲ ਕਰਦੇ ਹਾਂ ਕਿ ਕਿਤਾਬ ਦੇ ਵਿੱਚ ਸਿੰਧ ਵੀ ਇਹਦੇ ਨਾਲ ਜੁੜਦਾ, ਹਰਿਆਣਾ ਜੋ ਹੁਣ ਅਸੀਂ ਕਹਿੰਦੇ ਆ, ਰਾਜਸਥਾਨ, ਇਹ ਥਾਂ ਤੇ ਤੁਹਾਨੂੰ ਇਹ ਮਜ਼ਹਬ ਨਜ਼ਰ ਆਉਂਦਾ। ਇਹਦੇ ਰੰਗ ਹੈਗੇ ਨੇ ਵੱਖ-ਵੱਖ ਕਿਸਮ ਦੇ, ਪਰ ਬੁਨਿਆਦੀ ਤੌਰ ਤੇ ਉਹ ਜਿਹੜੇ ਖਿਲਾਫ ਲੜ ਰਹੇ ਨੇ, ਜੇ ਅਸੀਂ ਇਸ ਤਰ੍ਹਾਂ ਦੀ ਬੋਲੀ ਵਰਤ ਸਕਦੇ ਆ, ਪਰ ਮੈਂ ਉੱਥੇ ਵਾਪਸ ਆਵਾਂਗਾ ਉਸ ਗੱਲ ਤੇ, ਪਰ ਉਹ ਜਿਹੜੇ ਸਾਹਮਣੇ ਖੜੇ ਨੇ, ਉਹ ਜਿਹੜਾ ਇੰਸਟੀਟਿਊਸ਼ਨਲ ਰਿਲੀਜਨ ਹੈਗਾ, ਉਹ ਇਹਨਾਂ ਨੂੰ ਬਾਹਰ ਕੱਢਦਾ ਹੈ। ਬਾਹਰ ਕੱਢ ਕੇ ਕਹਿੰਦਾ ਕਿ ਤੁਸੀਂ ਪਲੀਤ ਹੈਗੇ ਹੋ, ਕਿ ਤੁਸੀਂ ਪਾਕ ਨਹੀਂ ਹੈਗੇ। ਬਾਹਰ ਕੱਢਦਾ ਕਹਿੰਦਾ ਕਿਉਂਕਿ ਜਿਹੜਾ ਤੁਸੀਂ ਕਰਦੇ ਹੋ ਜਾਂ ਜਿਹੜਾ ਤੁਹਾਡਾ ਰਹਿਤਲ ਹੈਗਾ, ਜਿਹੜਾ ਤੁਹਾਡਾ ਵਿਰਸਾ ਹੈਗਾ, ਉਹ ਤੇ ਮਜ਼ਹਬੀ ਹੈ ਹੀ ਨਹੀਂ। ਤੇ ਇਸ ਕਿਤਾਬ ਦੇ ਇੱਕ ਦੋ ਵਾਰੀ ਪ੍ਰੈਜੈਂਟੇਸ਼ਨ ਅੰਗਰੇਜ਼ੀ ਵਿੱਚ ਵੀ ਹੋਈ ਹੈ, ਤੇ ਉੱਥੇ ਲੋਕਾਂ ਨੇ ਸਾਫ਼ ਕਿਹਾ ਕਿ ਤੁਸੀਂ ਗੱਲ ਤੇ ਮਜ਼ਹਬ ਦੀ ਗੱਲ ਕਰ ਹੀ ਨਹੀਂ, ਤੁਸੀਂ ਤੇ ਸਭਿਅਤਾ ਦੀ ਗੱਲ ਕਰ ਰਹੇ ਹੋ, ਤੁਸੀਂ ਤੇ ਕਲਚਰ ਦੀ ਗੱਲ ਕਰ ਰਹੇ ਹੋ, ਮਜ਼ਹਬ ਤਾਂ ਹੈ ਹੀ ਨਹੀਂ, ਅਸਲੀ ਮਜ਼ਹਬ ਤਾਂ ਇਹ ਹੈ। ਸੋ ਜਿਹੜੇ ਸਾਡੀ ਸੋਚ ਇਹ ਸੀ ਕਿ ਸਾਨੂੰ ਲੋਕਾਈ ਮਜ਼ਹਬ ਜਾਂ ਲੋਕਾਈ ਦਾ ਧਰਮ ਕਹਿਣ ਦਾ ਮਤਲਬ ਹੈ ਕਿ ਨਹੀਂ, ਜਿਹੜੀ ਹੀ ਰੂਹਾਨੀ ਕੰਮ ਹੈਗਾ ਉਹ ਮਜ਼ਹਬ ਦੇ ਨਾਲ ਗਿਣਿਆ ਜਾ ਸਕਦਾ। ਜਿਹੜੇ ਇਹਨਾਂ ਨੂੰ ਨਹੀਂ ਮੰਨਦੇ, ਆਮ ਤੌਰ ਤੇ ਉਹ ਲੋਕ ਹੁੰਦੇ ਨੇ ਜਿਹੜੇ ਉੱਚਲੀ ਜ਼ਾਤ ਜਾਂ ਉੱਚਲੀ ਕਲਾਸ ਤੋਂ ਹੁੰਦੇ ਨੇ ਜਾਂ ਮਰਦ ਹੁੰਦੇ ਨੇ। ਤੇ ਇਹ ਅਸੀਂ ਆਪਣੀ ਰਿਸਰਚ ਵਿੱਚ ਵੀ ਬਹੁਤ ਦੇਖਿਆ ਕਿ ਤੁਹਾਨੂੰ ਦੇਖਣਾ ਪੈਂਦਾ ਬੋਲ ਕੌਣ ਪਿਆ, ਬੋਲਦਾ ਕੌਣ ਪਿਆ। ਜਦੋਂ ਤੁਸੀਂ ਦੇਖ ਰਹੇ ਹੋ ਕਿ ਰਿਫੋਰਮਿਸਟ ਜਿਹੜੇ ਹੈਗੇ ਨੇ, ਆਮ ਤੌਰ ਤੇ ਜਿਹੜੇ ਰਿਫੋਰਮਿਸਟ, ਪੰਜਾਬ ਦੇ ਰਿਫੋਰਮਿਸਟ ਟ੍ਰੈਡੀਸ਼ਨ, ਤੁਸੀਂ ਹਿਸਟੋਰੀਅਨ ਹੋਣ ਦੇ ਖਾਤੇ ਪਤਾ ਹੁੰਦਾ ਹੈ ਤੁਹਾਨੂੰ ਕਿ ਜਿਹੜੇ ਰਿਫੋਰਮਿਸਟ ਸਨ, ਅਸੀਂ ਉਹਨਾਂ ਨੂੰ ਰਿਫੋਰਮਿਸਟ ਹੀ ਕਹਿੰਦੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਉੱਚਲੀ ਜ਼ਾਤ ਦੇ ਮਰਦ ਸਨ। ਹਾਂ, ਉਹਨਾਂ ਦੇ ਵਿੱਚ ਥੋੜੇ ਔਰਤਾਂ ਜ਼ਰੂਰ ਸਨ, ਉਹਨਾਂ ਦੇ ਵਿੱਚ ਥੋੜੇ
ਦੂਜੇ ਜ਼ਾਤਾਂ ਦੇ ਵੀ ਸਨ, ਇਹ ਨਹੀਂ ਮੈਂ ਕਹਿ ਰਿਹਾ, ਪਰ ਜਿਹੜੀ ਉਹਨਾਂ ਦੀ ਸੋਚ ਸੀ ਉਹ ਸੋਚ ਉਸ ਜ਼ਾਤਾਂ ਦੀ ਸੀ ਤੇ ਮਰਦ ਪ੍ਰਧਾਨਗੀ ਵਾਲੀ ਸੋਚ। ਸੋ ਉਸ ਸੋਚ ਦੇ ਖਿਲਾਫ ਜਿਹੜੇ ਆਵਾਜ਼ਾਂ ਉੱਠਦੇ ਨੇ, ਉਹ ਇੱਕ ਸਿਆਸੀ ਲੈਵਲ ਤੇ ਆਵਾਜ਼ਾਂ ਬਹੁਤ ਉੱਠੀਆਂ ਨੇ। ਆਦ ਧਰਮੀ ਮੂਵਮੈਂਟ, ਜਿਹੜਾ ਦਲਿਤ ਮੂਵਮੈਂਟ ਹੈਗਾ, ਲੈਫਟਿਸਟ ਉੱਠੇ ਨੇ। ਤੇ ਖਾਸ ਕਰਕੇ ਸਾਡੇ ਵਾਸਤੇ ਇਸ ਕਿਤਾਬ ਦੇ ਵਿੱਚ ਅਸੀਂ ਆਪਣੇ ਜਿਹੜੇ ਕਾਮਰੇਡ ਦੋਸਤ ਨੂੰ ਹੈਗੇ ਨੇ, ਉਹਨਾਂ ਵਾਸਤੇ ਵੀ ਅਸੀਂ ਇੱਕ ਕੁਝ ਸਾਹਮਣੇ ਪੈਗਾਮ ਦੇਣਾ ਚਾਹੁੰਦੇ ਆ ਕਿ ਆਮ ਤੌਰ ਤੇ ਕਾਮਰੇਡ ਮਜ਼ਹਬ ਤੋਂ ਦੂਰ ਹੀ ਰਹਿੰਦੇ ਨੇ। ਉਹ ਕਹਿੰਦੇ ਨੇ ਕਿ ਇਹ ਜਿਹੜਾ ਮਜ਼ਹਬ ਹੈਗਾ ਇਹ ਪਿੱਛੇ ਦੀ ਚੀਜ਼ ਹੈਗੀ ਹੈ, ਇਹ ਗਲਤ ਨਜ਼ਰੀਆ ਹੈਗਾ, ਜਾਂ ਜਿਵੇਂ ਮਾਰਕਸ ਨੇ ਆਪ ਕਿਹਾ ਕਿ ਨਜ਼ਰ ਹਫੀਮ ਹੈਗੀ ਹੈ, ਲੋਕਾਂ ਦੀ ਲੋਕਾਈ ਦੀ ਅਫੀਮ ਹੈਗੀ ਹੈ, ਉਹਨਾਂ ਦਾ ਹੋਕਾ ਹੈਗਾ। ਤੇ ਅਸੀਂ ਕਹਿ ਰਹੇ ਹਾਂ ਕਿ ਨਹੀਂ, ਇਹ ਜਿਹੜਾ ਮਜ਼ਹਬ ਹੈਗਾ ਜਾਂ ਲੋਕਾਈ ਮਜ਼ਹਬ ਜਿਹੜਾ ਹੈਗਾ, ਲੋਕਾਈ ਧਰਮ ਜਿਹੜਾ ਹੈਗਾ, ਉਹ ਇੱਕ ਸੰਘਰਸ਼ ਹੈ ਲੋਕਾਂ ਦਾ। ਉਸ ਕਿਸਮ ਦਾ ਸੰਘਰਸ਼ ਨਹੀਂ ਜਿੱਥੇ ਉਹ ਬੰਦਾ ਹਥਿਆਰ ਚੁੱਕ ਕੇ ਇਨਕਲਾਬ ਦੇ ਜਾ ਰਿਹਾ, ਪਰ ਇਹ ਇੱਕ ਸੰਘਰਸ਼ ਹੈ। ਤੇ ਇਹ ਸਾਨੂੰ ਅੱਜ ਦੇ ਦੌਰ ਵਿੱਚ ਵੀ ਨਜ਼ਰ ਆਉਂਦਾ। ਜੇ ਅਸੀਂ ਕਿਸਾਨ ਮੋਰਚੇ ਤੇ ਜਾਈਏ, ਕਿਸਾਨ ਮੋਰਚੇ ਤੇ ਸਾਰੇ ਇਕੱਠੇ ਹੋਏ ਨੇ, ਜਿਹੜੇ ਲੋਕੀ ਸਟੇਜਾਂ ਦੇ ਉੱਪਰ ਗੱਲਾਂ ਕਰ ਰਹੇ ਨੇ ਜਾਂ ਨਾਰਾ ਕੱਢ ਰਹੇ ਨੇ, ਉਹ ਅੱਲਾਹੁ ਅਕਬਰ ਦਾ ਨਾਰਾ ਵੀ ਨਿਕਲ ਰਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਵੀ ਨਿਕਲ ਰਿਹਾ, ਤੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵੀ ਨਿਕਲ ਰਿਹਾ। ਸੋ ਲੋਕਾਈ ਜਦੋਂ ਸੰਘਰਸ਼ ਵਿੱਚ ਹੁੰਦੇ ਨੇ, ਇਹ ਜਿਹੜੇ ਫਿਕਸਡ ਬੋਰਡਰਸ ਹੈਗੇ ਨੇ, ਜਿਵੇਂ ਅਗੇਨ ਅੰਮ੍ਰਿਤ ਸਾਹਿਬ ਨੇ ਕੁਝ ਸਮਝਾਇਆ ਕਿ ਇਹ ਜਿਹੜੇ ਪੱਕੇ ਫਿਰਕੇ ਬਣੇ ਹੁੰਦੇ ਨੇ, ਇਹ ਜਿਹੜੇ ਅਸੀਂ ਪੱਕੇ ਲਕੀਰ ਬਣਾਏ ਹੋਏ ਨੇ ਆਪਸ ਵਿੱਚ, ਉਹ ਸੰਘਰਸ਼ ਦੇ ਵਿੱਚ ਖਤਮ ਹੋ ਜਾਂਦੇ ਨੇ। ਤੇ ਇੱਕ ਛੋਟੇ ਲੈਵਲ ਦੇ ਉੱਪਰ ਜਿਹੜੀ ਲੋਕਾਈ ਦਾ ਆਪਣੀ ਜਗ੍ਹਾ, ਆਪਣੀ ਥਾਂ ਰੂਹਾਨੀ ਪ੍ਰੈਕਟਿਸਿਸ ਵਾਸਤੇ, ਆਪਣੇ ਹਰ ਰੋਜ਼ ਦਾ ਮੱਥਾ ਟੇਕਣਾ ਤੇ ਦੀਵਾ ਬਾਲਣਾ, ਉਹਦੇ ਵਾਸਤੇ ਜਿਹੜੀ ਥਾਂ ਬਣਾਉਂਦੇ ਨੇ, ਉਹ ਇੱਕ ਛੋਟੇ ਲੈਵਲ ਤੇ ਸੰਘਰਸ਼ ਹੈ। ਹੁਣ ਅਸੀਂ ਛੋਟੇ ਲੈਵਲ ਕਿਉਂ ਕਹਿੰਦੇ ਆ? ਕਿਉਂਕਿ ਉਹੀ ਥਾਂ ਤੇ ਅਸੀਂ ਆਪਣੀ ਅੱਖੀਂ ਡਿੱਠੀ ਹੈ ਕਿ ਉਹੀ ਥਾਂ ਜਿੱਥੇ ਇੱਕ ਛੋਟੀ ਜਿਹੀ ਮੂਰਤੀ ਹੋਵੇ ਤੇ ਅਗਲੇ ਸਾਲ ਇੱਕ ਥੋੜਾ ਜਿਹਾ ਹੋਰ ਵੱਧ ਜਾਂਦਾ ਹੈ, ਤੇ ਉਸ ਤੋਂ ਅਗਲੇ ਸਾਲ, ਕਿਉਂਕਿ ਅਸੀਂ 10 ਸਾਲ ਲਾਏ ਸਨ ਇਸ ਕਿਤਾਬ ਦੇ ਲਿਖਣ ਦੇ ਵਿੱਚ, ਉਹ 10 ਸਾਲ ਦੇ ਵਿੱਚ ਉਹ ਇੱਕ ਮੰਦਿਰ ਬਣ ਜਾਂਦਾ ਹੈ, ਤੇ ਇੱਕ ਬ੍ਰਾਹਮਣ ਉੱਥੇ ਆ ਕੇ ਬਹਿ ਕੇ ਉੱਥੇ ਪੂਜਾ ਹੋਣ ਲੱਗ ਪੈਂਦੀ ਹੈ, ਪੈਸੇ ਇਕੱਠੇ ਹੋਣ ਲੱਗ ਪੈਂਦੇ ਨੇ। ਤੇ ਇਸ ਤਰ੍ਹਾਂ ਵੀ ਜਿਹੜਾ ਇਹ ਲੋਕਾਈ ਮਜ਼ਹਬ ਜਿਹੜਾ ਹੈਗਾ, ਉਹ ਇੰਸਟੀਟਿਊਸ਼ਨਲ ਮਜ਼ਹਬ ਵਿੱਚ ਜਾ ਕੇ ਬਣ ਸਕਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਇੱਕ ਪ੍ਰੋਸੈਸ ਹੈਗਾ। ਅਸੀਂ ਇਹ ਨਹੀਂ ਕਹਿ ਰਹੇ ਕਿ ਹਾਂ ਜਿਹੜੀ ਲੋਕਾਈ ਦੀ ਥਾਵਾਂ ਨੇ ਉਹ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜਿਹੜਾ ਇੰਸਟੀਟਿਊਸ਼ਨਲ ਰਿਲੀਜਨ ਹੈ। ਇਹ ਤੁਸੀਂ ਸੂਫੀ ਦਰਬਾਰਾਂ ਨਾਲ ਵੀ ਦੇਖਦੇ ਹੋ ਕਿ ਇੱਕ ਛੋਟੀ ਜਿਹੀ ਥਾਂ ਇੱਕਦਮ ਬੜੀ ਵੱਡੀ ਹੋ ਜਾਂਦੀ ਹੈ। ਕਈ ਲੋਕਾਂ ਨੇ ਆਪਣੇ ਅਗੇਨ ਅੱਖਾਂ ਨਾਲ ਦੇਖਿਆ ਕਿ ਕਿਵੇਂ ਕਈ ਸ਼ਰਾਈਨਸ ਕਿਵੇਂ ਬਦਲੇ ਨੇ, ਉਹ ਜਾਂ ਕਿਵੇਂ ਇੰਸਟੀਟਿਊਸ਼ਨਲਾਈਜ਼ ਹੋਏ ਨੇ। ਬਾਬੇ ਬੁੱਲੇ ਸ਼ਾਹ ਸਾਰਿਆਂ ਨੇ ਗੱਲ ਕੀਤੀ ਹੈ, ਉੱਥੇ ਐਡਾ ਵੱਡਾ ਮਸਜਿਦ ਖੜਾ ਹੋਇਆ ਕਿ ਸ਼ਰਾਈਨ ਤੇ ਬੜਾ ਛੋਟਾ ਲੱਗਦਾ ਹੈ ਹੁਣ ਜਦੋਂ ਤੁਸੀਂ ਉੱਥੇ ਜਾਂਦੇ ਹੋ। ਸੋ ਇਹ ਜਿਹੜੀ ਥਾਵਾਂ ਹੈਗੀਆਂ ਨੇ, ਇਹ ਥਾਵਾਂ ਬਦਲਦੀਆਂ ਰਹਿੰਦੀਆਂ ਨੇ, ਤੇ ਪਰ ਲੋਕ ਵੀ ਬਦਲਦੇ ਰਹਿੰਦੇ ਨੇ। ਤੇ ਇੱਕ ਹੋਰ ਐਗਜ਼ਾਮਪਲ ਹੈਗਾ ਕਿ ਸ਼ਾਹ ਜਮਾਲ ਜਿਹੜਾ ਲਾਹੌਰ ਦਾ ਕਾਫੀ ਮਸ਼ਹੂਰ ਸ਼ਰਾਈਨ ਹੈ, ਜਿੱਥੇ ਢੋਲ ਵੱਜਦਾ ਹੈ, ਜਿੱਥੇ ਲੋਕੀ ਜਾ ਕੇ ਚਰਸ ਵੀ ਪੀਂਦੇ ਨੇ, ਉਹ ਬੰਦ ਹੋ ਗਿਆ ਪਿਛਲੇ 3-4 ਸਾਲਾਂ ਤੋਂ। ਜਦੋਂ ਅਸੀਂ ਵੀ ਉੱਥੇ ਰਹਿੰਦੇ ਸੀ ਉਸ ਵਕਤ ਵੀ ਪੁਲਿਸ ਬੜੇ ਤੰਗ ਕਰ ਰਹੇ ਸੀ ਦਰਬਾਰ ਦੇ ਮੁਲਾਜ਼ਮਾਂ ਨੂੰ, ਤੇ ਉਹ ਲੋਕਾਂ ਨੇ ਕੀ ਕੀਤਾ, ਜਿਹੜੇ ਢੋਲ ਵਾਲੇ ਸਨ ਉਹ ਕਿਸੇ ਹੋਰ ਇਲਾਕੇ ਜਾ ਕੇ ਤੇ ਸ਼ਾਹ ਕਮਾਲ ਦਾ ਸ਼ਰਾਈਨ ਸ਼ੁਰੂ ਹੋ ਗਿਆ। ਸ਼ਾਹ ਜਮਾਲ ਦਾ ਕੋਈ ਰਿਸ਼ਤੇਦਾਰ ਸ਼ਾਹ ਕਮਾਲ ਨਿਕਲ ਆਇਆ। ਤੇ ਇਹਦੇ ਵਿੱਚ ਤੁਹਾਨੂੰ ਬਿਲਕੁਲ ਨਜ਼ਰ ਆਉਂਦਾ ਹੈ ਕਿ ਜਦੋਂ ਹਕੂਮਤ ਜਾਂ ਜੋ ਤਾਕਤ ਵਾਲੇ ਲੋਕ ਆ ਕੇ ਕਹਿੰਦੇ ਨੇ ਕਿ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਤਾਂ ਮਜ਼ਹਬੀ ਹੈ ਨਹੀਂ, ਇਹ ਤੇ ਤੁਹਾਨੂੰ ਜੇ ਤੁਸੀਂ ਇਹ ਕੰਮ ਕਰਨਾ ਹੈ ਤੇ ਫਿਰ ਤੁਸੀਂ ਮਜ਼ਹਬ ਦੇ ਨਾਂ ਤੇ ਨਾ ਕਰੋ। ਇਹ ਜਿਹੜੇ ਫਿਰਕੇ ਹੈਗੇ ਨੇ, ਇਹ ਜਿਹੜਾ ਫਿਰਕਾ ਬਣਾਉਣ ਦਾ ਜਿਹੜਾ ਕੰਮ ਹੈਗਾ, ਉਹ ਸਿਰਫ ਇੰਡੀਆ ਪਾਕਿਸਤਾਨ ਨਾਲ ਮੁੱਕਿਆ ਨਹੀਂ। ਸਾਨੂੰ ਪਤਾ ਹੈ ਕਿ ਪਾਕਿਸਤਾਨ ਵਿੱਚ
ਹੁਣ ਸ਼ੀਆ ਮਾਈਨੋਰਿਟੀ ਬਣ ਰਹੀ ਹੈ, ਉਸ ਤੋਂ ਪਹਿਲੇ ਅਹਿਮਦੀ ਮਾਈਨੋਰਿਟੀ ਬਣ ਗਈ ਸੀ। ਹਿੰਦੁਸਤਾਨ ਵਿੱਚ ਸਾਨੂੰ ਪਤਾ ਹੈ ਕਿ ਸਿੱਖਾਂ ਨਾਲ ਵੰਡ ਪੈ ਜਾਂਦੀ ਹੈ, ਇੱਥੇ ਜੈਨਾਂ ਨਾਲ ਵੰਡ ਪੈਂਦੀ ਹੈ, ਈਸਾਈਆਂ ਨਾਲ। ਸੋ ਇਹ ਜਿਹੜਾ ਰਾਹ ਹੈਗਾ ਵੰਡ ਪਾਉਣ ਵਾਲਾ ਰਾਹ, ਉਹ ਮੁੱਕਦਾ ਨਹੀਂ, ਇਹ ਲਗਾਤਾਰ ਚੱਲਦਾ ਰਹਿੰਦਾ ਹੈ। ਇਹ ਲਗਾਤਾਰ ਇਹ ਜਿਹੜੇ ਵੰਡ ਹੈਗੇ ਨੇ, ਜਿਹੜਾ ਵੰਡ ਦਾ ਪ੍ਰੋਸੈਸ ਹੈਗਾ, ਇਹ ਇੱਕ ਲਗਾਤਾਰ ਪ੍ਰੋਸੈਸ ਹੈਗਾ। ਐਂਡ ਉਹਨੂੰ ਹਟਾਉਣ ਲਈ ਜਾਂ ਉਹਨੂੰ ਰੋਕਣ ਲਈ ਸਾਨੂੰ ਮਜ਼ਹਬ ਨੂੰ ਨਹੀਂ ਖਤਮ ਕਰਨ ਦੀ ਲੋੜ, ਜਿਵੇਂ ਕਈ ਲੋਕ ਜਿਵੇਂ ਸਾਡੇ ਕਾਮਰੇਡ ਭਰਾ ਕਹੇਗੇ ਕਿ ਤੁਹਾਨੂੰ ਮਜ਼ਹਬ ਖਤਮ ਦੀ ਲੋੜ ਹੈਗੀ ਹੈ। ਅਸੀਂ ਕਹਿੰਦੇ ਹਾਂ ਨਹੀਂ, ਸਾਨੂੰ ਬ੍ਰਾਹਮਣਵਾਦ ਤੇ ਮਰਦ ਪ੍ਰਧਾਨਗੀ ਖਤਮ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਜਦੋਂ ਇਹ ਚੀਜ਼ਾਂ ਖਤਮ ਹੋ ਜਾਊਗੀਆਂ, ਜਿਹੜੀ ਵੰਡ ਬਣਾਉਣ ਦੀ ਲੋੜ ਹੈਗੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਇਸ ਦੌਰਾਨ ਮੈਂ ਥੋੜਾ ਜਿਹਾ ਹੁਣ ਅੰਬਰ ਦੇ ਸਵਾਲ ਵੱਲ ਆਉਣਾ ਚਾਹੁੰਦਾ ਹੈ, ਪਰ ਇਹ ਜੁੜਿਆ ਵੀ ਹੋਇਆ ਉਹ ਜਿਹੜੀ ਸਾਰਾ ਦੀ ਗੱਲਾਂ ਦੇ ਨਾਲ। ਅਸੀਂ ਇਹ ਗੱਲਾਂ ਕਿਤਾਬ ਵਿੱਚ ਥੋੜਾ ਜਿਹਾ ਹੀ ਜ਼ਿਕਰ ਕੀਤਾ ਹੈ ਕਿ ਇਹ ਜਿਹੜੀ ਲੁਕਾਈ ਦੀ ਮਜ਼ਹਬ ਹੈਗੀ ਹੈ, ਇਹਦੇ ਵਿੱਚ ਆਪਣਾ ਇੱਕ ਅਲੱਗ ਸ਼ਾਇਰੀ ਹੈਗੀ ਹੈ, ਇੱਕ ਅਲੱਗ ਲਿਖਤ ਹੈਗੀ ਹੈ। ਕਿਉਂਕਿ ਆਮ ਤੌਰ ਤੇ ਇੱਕ ਜਿਹੜਾ ਡੈਫੀਨੇਸ਼ਨ ਹੁੰਦਾ ਹੈ ਮਜ਼ਹਬ ਹੈ ਕਿ ਤੁਹਾਡੀ ਕਿਤਾਬ ਹੈਗੀ ਹੈ, ਤੁਹਾਡੇ ਕੋਲ ਗੀਤਾ ਹੈਗਾ, ਕੁਰਾਨ ਹੈਗਾ, ਆਦਿ ਗ੍ਰੰਥ ਹੈ। ਪਰ ਇਹ ਜਿਹੜੀ ਦੂਸਰੀ ਲਿਖਤ ਹੈਗੀ ਹੈ, ਜਾਂ ਅਸੀਂ ਕਹਾਂਗੇ ਲੁਕਾਈ ਦੀ ਲਿਖਤ ਜਿਹੜੀ ਹੈਗੀ ਹੈ, ਉਹਦੇ ਵਿੱਚ ਇਹ ਬਾਬਿਆਂ ਤੋਂ ਲੈਂਦੇ ਆ, ਇਹ ਬਾਬਿਆਂ ਕੋਲੋਂ ਦੁਨੀਆ ਬਦਲਣ ਦੇ ਰਾਹ ਲੈਂਦੇ ਨੇ। ਐਂਡ ਉਹਦੇ ਵਿੱਚ ਉਹ ਜਿਹੜੀ ਦੁਨੀਆ ਹੈਗੀ ਹੈ, ਐਂਡ ਇਹ ਹੀ ਸਾਡੇ ਵਾਸਤੇ ਰੀਇਮੈਜਿਨੇਸ਼ਨ ਪੰਜਾਬ ਦਾ ਹੈ ਕਿ ਇਹ ਕਿਹੜੀ, ਉਹਦੇ ਵਿੱਚ ਪੰਜਾਬ ਦਾ ਨਾਂ ਤੇ ਨਹੀਂ ਆਏਗਾ ਜਾਂ ਨਾ ਹੀ ਹੈ, ਪਰ ਇਹ ਜਿਹੜੇ ਯੂਟੋਪੀਅਨ ਆਈਡੀਅਲਸ ਹੈਗੇ ਨੇ, ਇਹ ਜਿਹੜੇ ਨਵੀਂ ਦੁਨੀਆ ਜਿਹੜੀ ਬਣਾਉਣੀ ਹੈ, ਐਂਡ ਉਹੀ ਨਵੀਂ ਦੁਨੀਆ ਜਿਹੜੀ ਮਾਰਕਸਵਾਦ ਵਾਲੇ ਕਮਿਊਨਿਜ਼ਮ ਕੋ ਕਹਿੰਦੇ ਨੇ, ਉਹੀ ਦੁਨੀਆ ਜਿਹੜੀ ਯੂਟੋਪੀਅਨ ਸੁਸਾਇਟੀ ਹੈਗੀ ਆ, ਇਹ ਸਾਡੀ ਬਾਬਿਆਂ ਤੋਂ ਮਿਲਦੀ ਹੈ। ਕਬੀਰ ਤੋਂ ਸ਼ੁਰੂ ਕਰੋ ਤੇ ਕਬੀਰ ਅਮਰਪੁਰ ਬਾਰੇ ਗੱਲ ਕਰਦੇ ਆ, ਰਵਿਦਾਸ ਸਾਹਿਬ ਬੇਗਮਪੁਰਾ ਬਾਰੇ ਗੱਲ ਕਰਦੇ ਨੇ, ਬਾਬਾ ਨਾਨਕ ਕਰਤਾਰਪੁਰ ਵਸਾਉਂਦੇ ਨੇ, ਬੁੱਲੇ ਸ਼ਾਹ ਪ੍ਰੇਮ ਨਗਰ ਬਾਰੇ ਗੱਲ ਕਰਦੇ ਨੇ। ਸੋ ਇਹੀ ਲੁਕਾਈ ਦੇ ਮਜ਼ਹਬ ਦੇ ਨਾਲ ਇੱਕ ਸ਼ਾਇਰੀ ਦੀ ਰੀਤ ਵੀ ਜੁੜੀ ਹੋਈ ਹੈ, ਤੇ ਉਸ ਸ਼ਾਇਰੀ ਦੀ ਰੀਤ ਜਿਹੜੀ ਹੈਗੀ ਹੈ, ਉਹਦੇ ਵਿੱਚ ਸਾਨੂੰ ਨਵੀਂ ਦੁਨੀਆ ਨਜ਼ਰ ਆਉਂਦੀ ਹੈ। ਤੇ ਉਹ ਜਿਹੜੀ ਨਵੀਂ ਦੁਨੀਆ ਹੈਗੀ ਹੈ, ਉਹ ਜਿਹੜਾ ਨਜ਼ਰੀਆ ਹੈਗਾ ਉਸ ਨਵੀਂ ਦੁਨੀਆ ਦਾ, ਉਹ ਨਜ਼ਰੀਆ ਇਸ ਸ਼ਾਇਰੀ ਜੁੜਦੀ ਹੈ ਲੋਕਾਂ ਦੇ ਨਾਲ। ਇੱਥੇ ਮੁਕਾਨ ਦੀ ਗੱਲ ਤੇ ਹੋਵੇਗਾ ਕਿ ਕਿਸਾਨ ਮੋਰਚੇ ਤੇ ਤੁਸੀਂ ਦੇਖੋਗੇ ਕਿ ਜਦੋਂ ਰਵਿਦਾਸ ਦਾ ਜਨਮ ਦਿਨ ਸੀ, ਉੱਥੇ ਬੇਗਮਪੁਰਾ ਦੀ ਗੱਲ ਸ਼ੁਰੂ ਹੋ ਗਈ ਹੈ, ਉੱਥੇ ਕਰਤਾਰਪੁਰ ਦੀ ਗੱਲ ਸ਼ੁਰੂ ਹੁੰਦੀ ਹੈ, ਉੱਥੇ ਨਵਾਂ ਨਗਰ ਵਸਾਉਣ ਦੀ ਗੱਲ ਉੱਥੇ ਸ਼ੁਰੂ ਹੋ ਰਹੀ ਹੈ। ਸੋ ਇਹ ਜਿਹੜੀ ਰੀਤ ਹੈਗੀ ਹੈ, ਇਹ ਜਿਹੜਾ ਸੰਘਰਸ਼ ਦਾ ਰੀਤ ਹੈ, ਇਹ ਸਾਨੂੰ ਲੁਕਾਈ ਤੋਂ ਮਿਲਦੀ ਹੈ, ਇਹ ਸਾਨੂੰ ਵੱਡੇ ਇੰਸਟੀਟਿਊਸ਼ਨਲ ਮਜ਼ਹਬਾਂ ਤੋਂ ਨਹੀਂ ਮਿਲਦੀ, ਐਂਡ ਜਿਹੜੇ ਇੰਸਟੀਟਿਊਸ਼ਨਲ ਫਾਰਮਸ ਆਫ ਮਜ਼ਹਬ ਜਿਹੜੇ ਹੈਗੇ ਨੇ ਨਹੀਂ ਮਿਲਦੇ। ਚੱਠਾ ਸਾਹਿਬ, ਆਈ ਥਿੰਕ ਇੱਥੇ ਮੈਂ ਗੱਲ ਮੁਕਾ ਲਵਾਂ, ਤੇ ਜੇ ਕੋਈ ਹੋਰ ਸਵਾਲ ਜਵਾਬ ਹੋਵੇ ਜਾਂ ਜੇ ਅੰਬਰ ਜਾਂ ਸਾਰਾ ਨੇ ਕੋਈ ਇਹਦੇ ਨਾਲ ਕੋਈ ਗੱਲ ਜੋੜਨੀ ਹੋਵੇ। ਜੀ ਸਰ, ਅਸੀਂ ਬਿਲਕੁਲ ਉਹਨਾਂ ਨੂੰ ਵੀ ਲੈਣੇ ਨਾਲ ਸਾਡੇ ਮੌਜੂਦ ਨੇ। ਕਿਤਾਬ ਦੇ ਹਵਾਲੇ ਨਾਲ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਨੇ ਵੀ ਲਿਖਿਆ ਕਿ ਉਹਨਾਂ ਦੇ ਪਿੰਡ ਵੀ ਇਸ ਤਰ੍ਹਾਂ ਇੱਕ ਸੀ ਖਾਕੀ ਸ਼ਾਹ ਦਾ ਦਰਬਾਰ, ਤੇ ਉਹ ਅੱਜ ਤੱਕ ਵੀ ਉਹਦਾ ਮੇਲਾ ਮਨਾਇਆ ਜਾਂਦਾ ਹੈ, ਔਰ ਉੱਥੇ ਕੋਈ ਵੀ ਮੁਸਲਿਮ ਨਹੀਂ ਰਹਿੰਦਾ, ਪਰ ਫਿਰ ਵੀ 6 ਗੁਰਦੁਆਰੇ ਨੇ, ਲੇਕਿਨ ਆਪਣੇ ਤੌਰ ਤੇ ਉਹਨੂੰ ਵੀ ਅਸੀਂ ਜਿਹੜਾ ਦਰਬਾਰ ਹੈ ਉਹਨੂੰ ਵੀ ਮਨਾਉਂਦੇ ਨੇ। ਤੇ ਇੱਥੇ ਉਹ ਗੱਲ ਕਰਦੇ ਨੇ ਕਿ ਜਿਹੜਾ ਪੀਪਲਜ਼ ਰਿਲੀਜਨ ਹੈ ਔਰ ਪਾਪੂਲਰ ਰਿਲੀਜਨ ਹੈ, ਇਹਦੇ ਵਿੱਚ ਕੀ ਅਸੀਂ ਇਹਨੂੰ ਕਿੱਦਾਂ ਵੇਖ ਸਕਦੇ, ਦੋਵਾਂ ਨੂੰ ਵੱਖੋ ਵੱਖ? ਇਹ ਬੜਾ ਸੋਹਣਾ ਸਵਾਲ ਹੈ। ਤੇ ਹਾਂ, ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ ਤੁਹਾਨੂੰ ਬਹੁਤ ਇਸ ਤਰ੍ਹਾਂ ਦੇ ਜਗ੍ਹਾ ਮਿਲਦੇ ਨੇ, ਤੇ ਇੱਥੇ ਇਕਬਾਲ ਕੈਸਰ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਹੈ, ਕਿਉਂਕਿ ਇਕਬਾਲ ਕੈਸਰ ਸਾਹਿਬ ਨੇ ਆਪਣੀ ਬਹੁਤ ਰਿਸਰਚ ਕੀਤੀ ਹੈ, ਖਾਸ ਕਰਕੇ ਲਹਿੰਦੇ ਦੇ ਵਿੱਚ ਇਸ ਮੌਜੂ ਉੱਪਰ। ਇਹ ਬੜਾ ਸੋਹਣਾ ਸਵਾਲ ਹੈਗਾ ਕਿ ਪੋਪੂਲਰ ਰਿਲੀਜਨ ਤੇ ਪੀਪਲਜ਼ ਰਿਲੀਜਨ ਦਾ ਫਰਕ ਕੀ ਹੈਗਾ। ਪੋਪੂਲਰ ਰਿਲੀਜਨ ਆਮ ਤੌਰ ਤੇ
ਜਿਹੜਾ ਸਵਾਲ ਜੈਂਡਰ ਦਾ ਤੇ ਕਾਸਟ ਦਾ ਹੈਗਾ ਉਹ ਵਿੱਚ ਨਹੀਂ ਲੈ ਕੇ ਆਉਂਦੇ। ਤੇ ਦੂਜੇ ਪਾਸੇ ਅੰਗਰੇਜ਼ਾਂ ਨੇ ਜਦੋਂ ਡਿਮਾਰਕੇਸ਼ਨਸ ਕੀਤੇ ਸਨ, ਉਹਨਾਂ ਦੇ ਵਿੱਚ ਉਹਨਾਂ ਨੇ ਫੋਕ ਰਿਲੀਜਨ ਦੀ ਗੱਲ ਵੀ ਕੀਤੀ ਸੀ। ਤੇ ਫੋਕ ਰਿਲੀਜਨ ਤੇ ਪੋਪੂਲਰ ਰਿਲੀਜਨ ਇਹ ਦੋਨੋਂ ਹੈਗੇ ਨੇ, ਮੌਜੂਦ ਨੇ, ਲਿਟਰੇਚਰ ਵਿੱਚ ਮੌਜੂਦ ਵੀ ਹੈ। ਪਰ ਅਸੀਂ ਕਿਉਂਕਿ ਅਸੀਂ ਖਾਸ ਕਰਕੇ ਜਿਹੜੀ ਜ਼ਾਤ ਦੀ ਤੇ ਜਿਹੜੀ ਲਿੰਗ ਦੀ ਗੱਲ ਹੈਗੀ ਹੈ ਉਹ ਅਸੀਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਆ, ਇਸ ਕਰਕੇ ਅਸੀਂ ਪੀਪਲਸ ਦੀ ਗੱਲ ਕੀਤੀ। ਦੂਜੇ ਪਾਸੇ ਆਪਣੇ ਕਾਮਰੇਡਾਂ ਨਾਲ ਜਦੋਂ ਤੁਸੀਂ ਗੱਲ ਕਰਨੀ ਹੈ ਫਿਰ ਪੀਪਲ ਬਹੁਤ ਜ਼ਰੂਰੀ ਹੁੰਦੀ ਹੈ ਕਿ ਕਿਉਂਕਿ ਪੋਪੂਲਰ ਇੱਕ ਕਮਰਸ਼ੀਅਲ ਗੱਲ ਵੀ ਹੋ ਸਕਦੀ ਹੈ ਨਾ, ਕਿਉਂਕਿ ਹੁਣ ਅੱਜ ਕੱਲ੍ਹ ਇਹ ਵੀ ਰਿਲੀਜਨ ਨਾਲ ਬਹੁਤ ਜੁੜਿਆ ਹੋਇਆ, ਇੱਕ ਪੂਰੀ ਮੰਡੀ ਵੀ ਜੁੜੀ ਹੋਈ ਹੈ ਮਜ਼ਹਬ ਦੇ ਨਾਲ। ਸੋ ਜਦੋਂ ਅਸੀਂ ਪੋਪੂਲਰ ਰਿਲੀਜਨ ਦੀ ਗੱਲ ਕਰਦੇ ਆ ਉਹ ਵੀ ਇੱਕ ਇਸ਼ਾਰਾ ਉਹਦੇ ਵੱਲ ਵੀ ਕਰਨਾ ਪੈਂਦਾ ਹੈ। ਪਰ ਪੀਪਲਸ ਦੀ ਗੱਲ ਖਾਸ ਕਰਕੇ ਸਾਡੇ ਵਾਸਤੇ ਸੀ ਕਿਉਂਕਿ ਕਿਤਾਬ ਦੀ ਬੁਨਿਆਦੀ ਤੌਰ ਤੇ ਅਸੀਂ ਜਿਹੜਾ ਜੈਂਡਰ ਤੇ ਕਾਸਟ ਦੀ ਗੱਲ ਜਿਹੜੀ ਹੈਗੀ ਉਹ ਅਸੀਂ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹਾਂ, ਕਿਉਂਕਿ ਮਜ਼ਹਬ ਬਾਰੇ ਤੇ ਬਹੁਤ ਲੋਕਾਂ ਨੇ ਲਿਖਿਆ ਤੇ ਐਕਚੁਅਲੀ ਦਰਬਾਰਾਂ ਬਾਰੇ ਵੀ ਕਾਫੀ ਲੋਕਾਂ ਨੇ ਕੰਮ ਕੀਤਾ ਹੈ। ਪਰ ਇਹਦੇ ਨਾਲ ਇਹ ਚੀਜ਼ਾਂ ਨਾਲ ਜੋੜ ਨਹੀਂ ਪਾਉਂਦੇ ਕਿ ਉਹ ਨਹੀਂ ਬਣਾਉਂਦੇ। ਇੱਕ ਅਸੀਂ ਸਿਰਫ ਮਜ਼ਹਬ ਨੂੰ ਇੱਕ ਰੰਗ ਨਾਲ ਜਾਂ ਇੱਕ ਢੰਗ ਨਾਲ ਦੇਖਦੇ ਆ, ਅਸੀਂ ਲੋਕਾਂ ਤੇ ਤੱਕ ਨਹੀਂ ਲੈ ਕੇ ਆਉਂਦੇ ਕਿ ਕਿਵੇਂ ਵੰਡੇ ਹੋਏ ਨੇ। ਪਰ ਜਦੋਂ ਤੁਸੀਂ ਜਾਂਦੇ ਹੋ ਜਾਂ ਜਦੋਂ ਤੁਸੀਂ ਦੇਖਦੇ ਹੋ ਇੰਸਟੀਟਿਊਸ਼ਨਲ ਫਾਰਮਸ ਨੂੰ, ਉੱਥੇ ਤਾਂ ਤੁਹਾਨੂੰ ਸਾਫ਼ ਐਕਸਕਲੂਜਨਸ ਨਜ਼ਰ ਆਉਂਦੇ ਨੇ। ਉੱਥੇ ਤੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਕੌਣ ਜਾ ਸਕਦਾ ਤੇ ਕੌਣ ਨਹੀਂ ਜਾ ਸਕਦਾ। ਸੋ ਇਸ ਕਰਕੇ ਇਹ ਹੈ। ਪਰ ਉਂਝ ਇਹ ਐਕੈਡੈਮਿਕ ਟਰਮਸ ਤੇ ਇਹ ਸਾਰੇ ਚੱਲਦੇ ਨੇ ਨਾਲ ਫੋਕ ਵੀ ਤੇ ਪੋਪੂਲਰ ਵੀ। ਸਰ ਅਸੀਂ ਜਦੋਂ ਡਿਵਾਈਡ ਦੀ ਅਸੀਂ ਗੱਲ ਕਰਨੀ ਕਿ ਵੀ ਚਲੀਏ ਡਿਵਾਈਡ ਹੈ ਤੇ ਉਹਦਾ ਅਸੀਂ ਕਲੋਨੀਅਲ ਪੀਰੀਅਡ ਤੋਂ ਜ਼ਿਆਦਾ ਸ਼ਾਰਪ ਹੁੰਦੀ ਵੇਖਦੇ ਹਾਂ, ਜਾਂ ਇਹ ਅਸੀਂ ਕਹਿ ਸਕਦੇ ਕਿ ਨਹੀਂ ਇਹ ਪੁਰਾਣੀ ਟੁਰੀ ਆਉਂਦੀ ਸੀ ਜਿਹੜੀ ਵੱਖੋ ਵੱਖ ਚੱਲਣ ਦੀ ਰੀਤ ਸੀ? ਨਹੀਂ, ਇਹ ਤੇ ਜਿਹੜਾ ਇਨਸਾਨੀ ਫਿਰਕੇ ਹੈਗੇ ਨੇ ਉਹ ਤੇ ਚੱਲਦੇ ਨੇ, ਪਰ ਇਹ ਜਿਹੜੀ ਦੀਵਾਰਾਂ ਬਣ ਗਈਆਂ ਸਨ, ਹਾਂ ਉਹ ਕਲੋਨੀਅਲ ਪੀਰੀਅਡ ਵਿੱਚ ਦੀਵਾਰ ਤੇ ਉਹ ਉਠਾਏ ਨੇ, ਕਿਉਂਕਿ ਕਲੋਨੀਅਲ ਪੀਰੀਅਡ ਵਿੱਚ ਮਜ਼ਹਬ ਦਾ ਵੀ ਰੰਗ ਈਸਾਈ ਦੇ ਮੁਤਾਬਿਕ ਕਲੋਨਿਸਟ ਨੇ ਦਿੱਤਾ ਸੀ ਸਾਨੂੰ ਨਾ। ਸੋ ਉਸ ਤੋਂ ਪਹਿਲੇ ਵੀ ਮਜ਼ਹਬ ਵੀ ਕਾਫੀ ਲੁਕਾਈ ਦਾ ਹੀ ਸੀ। ਜਾਂ ਇਹ ਜਿਹੜਾ ਤੁਹਾਨੂੰ ਪਤਾ ਹੈ ਪੰਜਾਬੀ ਮੁਹਾਵਰਾ ਹੈਗਾ ਕਿ ਮੈਂ ਥਾਂ ਮੱਥੇ ਟੇਕਣਾ। ਸੋ ਇੱਕ ਜਗ੍ਹਾ 'ਚ ਮੱਥਾ ਟੇਕਣਾ ਦਾ ਕੋਈ ਖਾਸ ਰਿਵਾਜ਼ ਤੇ ਨਹੀਂ ਸੀ ਹੁੰਦਾ। ਉਹ ਤੇ 20th ਸੈਂਚੁਰੀ ਵਿੱਚ ਵੀ ਸਾਨੂੰ ਨਜ਼ਰ ਆਉਂਦਾ ਕਿ ਪੀਰਾਂ ਦੇ ਦਰਬਾਰ ਤੇ ਜਾ ਕੇ ਜਾਂ ਸੰਤਾਂ ਦੇ ਡੇਰੇ ਤੇ ਜਾ ਕੇ ਇਹ ਕਾਫੀ ਆਮ ਹੁੰਦਾ ਸੀ, ਪਰ ਆਮ ਹੁੰਦਾ ਸੀ ਔਰਤਾਂ ਲਈ ਤੇ ਕਮੀ ਲੋਕਾਂ ਲਈ। ਇਹ ਜਿਹੜਾ ਬੰਦਾ ਆਪਣੇ ਆਪ ਨੂੰ ਉੱਚਾ ਦਿਖਾਣਾ ਸੀ ਉਹ ਕਹਿੰਦਾ ਸੀ ਨਹੀਂ ਮੈਂ ਤੇ ਆਪਣੇ ਇਸ ਦਰਬਾਰ ਨਾਲ ਜੁੜਿਆ, ਜਾਂ ਮੈਂ ਇਸ ਬਾਬੇ ਨਾਲ ਜੁੜਿਆ, ਮੈਂ ਕਿਸੇ ਹੋਰ ਤੇ ਨਹੀਂ ਜਾਂਦਾ। ਇਹ ਜਿਹੜਾ ਇਕਲੈਕਟਿਸਿਜ਼ਮ ਹੈਗਾ ਹੈ ਇਹ ਬਹੁਤ ਘੱਟ ਗਿਆ। ਤੇ ਹੁਣ ਅਸੀਂ ਇਸ ਕਿਤਾਬ ਵਿੱਚ ਵੀ ਕਹਿੰਦੇ ਆ ਕਿ ਜੇਕਰ ਮਾਰਕਸ ਨੇ ਕਿਹਾ ਕਿ ਮਜ਼ਹਬ ਹਫੀਮ ਹੈਗਾ, ਅਸੀਂ ਤੇ ਕਿਹਾ ਕਿ ਪੰਜਾਬ ਦੇ ਲੋਕੀ ਤੇ ਨਸ਼ੇ ਵਿੱਚ ਡੁੱਬੇ ਹੋਏ ਆ। ਇਹ ਤੇ ਬਿਲਕੁਲ ਇਹ ਤੇ ਫੀਮੀ ਹੋਏ ਨੇ ਸਾਰੇ। ਇਹਨਾਂ ਨੂੰ ਤੇ ਕੋਈ ਨਜ਼ਰ ਹੀ ਨਹੀਂ ਆਉਂਦਾ ਕਿ ਸਵਾਈ ਮਜ਼ਹਬ ਤੋਂ ਇਲਾਵਾ ਕੋਈ ਹੋਰ ਦੁਨੀਆ ਹੀ ਨਹੀਂ ਹੈਗੀ ਇਹਨਾਂ ਦੀ। ਸੋ ਅਸੀਂ ਤੇ ਕਹਿ ਰਹੇ ਹਾਂ ਕਿ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਸਰਕਾਰਾਂ ਨੇ ਉਹਨਾਂ ਨੇ ਤੇ ਬਹੁਤ ਹੀ ਚੁੱਕ ਲਿਆ ਇਸ ਨੂੰ। ਤੇ ਹੁਣ ਕੋਈ ਖਾਸ ਸਾਨੂੰ ਕਲੋਨੀਅਲ ਪੀਰੀਅਡ ਵਿੱਚ ਕੰਮ ਸ਼ਾਮ ਚਲੋ ਲੌਜਿਕ ਤੇ ਸ਼ੁਰੂ ਸੀ, ਪਰ ਸਾਡਾ ਵੀ ਹੁਣ 70-80 ਸਾਲ ਹੋ ਗਏ ਨੇ ਤੇ ਹੁਣ ਸਾਡਾ ਵੀ ਹੁਣ ਇਹਦੇ ਵਿੱਚ ਬੜਾ ਵੱਡਾ ਹਿੱਸਾ ਹੈਗਾ। ਖਾਸ ਕਰਕੇ ਜਿਹੜੇ ਹੁਣ ਅੱਜ ਕੱਲ੍ਹ ਦੇ ਸਰਕਾਰ ਦੇਖੋ ਉਹ ਤੇ ਉਹਨਾਂ ਲਈ ਤੇ ਖੇਡ ਬਣਿਆ ਹੋਇਆ ਕਿ ਇਹਨੂੰ ਕਿਵੇਂ ਇਸਤੇਮਾਲ ਕਰਨਾ। ਸੋ ਆਈ ਥਿੰਕ ਜਿਹੜਾ ਸਾਡੀ ਕੰਟੈਂਪਰਰੀ ਦੀ ਗੱਲ ਹੈਗੀ ਹੈ, ਅਸੀਂ ਚਾਹੁੰਦੇ ਹਾਂ ਕਿ ਹਾਂ ਹਿਸਟਰੀ ਤੇ ਬਹੁਤ ਜ਼ਰੂਰੀ ਹੈ ਤੇ ਇਹਦੀ ਲੌਜਿਕ ਨੂੰ ਸਮਝਣਾ ਕਲੋਨੀਅਲ ਪੀਰੀਅਡ ਬਹੁਤ ਜ਼ਰੂਰੀ ਹੈ। ਪਰ ਇਹਨੂੰ ਜਿਹੜੇ ਅੰਗਰੇਜ਼ ਸਨ ਉਹ ਤੇ ਸਿਰਫ ਉਹ ਤੇ ਐਕਸਟ੍ਰੈਕਸ਼ਨ ਵਾਸਤੇ ਆਏ ਸਨ। ਸਾਡੇ ਜਿਹੜੇ ਆਪਣੇ ਹਾਕਮ ਹੈਗੇ ਨੇ ਉਹ ਤੇ ਮਜ਼ਹਬ ਨੂੰ ਤੇ ਬਿਲਕੁਲ ਹੀ ਇਸਤੇਮਾਲ ਕਰਦੇ ਨੇ ਨਾ। ਇਹ ਤੇ ਕੋਈ ਇਹਦੇ ਵਿੱਚ ਤਾਂ ਸ਼ੱਕ ਵੀ ਨਹੀਂ ਹੈਗਾ। ਜੀ ਸਰ, ਔਰ ਸਰ ਇਹ ਕਿਤਾਬ ਪੜ੍ਹਦੇ ਹੋਏ ਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੇ ਬਹੁਤ ਸਾਰੀਆਂ ਕਿਤਾਬਾਂ ਸ਼ਰਾਈਨਸ ਦੇ ਹਵਾਲੇ ਨਾਲ ਔਰ ਇਸ ਤਰ੍ਹਾਂ ਜਿਹੜੀਆਂ ਅਸੀਂ ਕਹਿ ਸਕਦੇ ਕਿ ਮਿਸਟੀਸਿਜ਼ਮ ਦੇ ਹਵਾਲੇ ਨਾਲ ਜਾਂ
ਇਕੱਠੇ ਰਹਿਣ ਦੇ ਕਲਚਰ ਇੱਕੋ ਇੱਕ ਦੂਸਰੇ ਦੇ ਹਵਾਲੇ ਨਾਲ ਪੜ੍ਹੀਆਂ, ਪਰ ਇਹਦੇ 'ਚ ਜਿਹੜਾ ਜਿਸ ਤਰ੍ਹਾਂ ਕਰਕੇ ਜੋੜਿਆ ਗਿਆ ਉਹ ਬੜਾ ਯੂਨੀਕ ਔਰ ਬਹੁਤ ਹੀ ਮੈਨੂੰ ਤੇ ਬਹੁਤ ਅਪੀਲਿੰਗ ਸੀ ਔਰ ਬੜਾ ਅੱਛਾ ਲੱਗਾ। ਸਾਰਾ ਸਾਡੇ ਨਾਲ ਨੇ ਡਾਕਟਰ ਅੰਬਰ ਸਾਹਿਬ, ਤੁਸੀਂ ਅਗਰ ਕੋਈ ਗੱਲ ਕਰਨਾ ਚਾਹੋ ਆਖਰੀ ਕੋਈ ਗੱਲਬਾਤ ਅਗਰ ਤੇ ਕਰ ਸਕਦੇ ਆ ਜੀ। ਚੱਠਾ ਸਾਹਿਬ ਮੇਰੀ ਆਵਾਜ਼ ਆ ਰਹੀ है? जी ਚੱਠਾ ਸਾਹਿਬ हाँ जी डॉक्टर मैं गल करा, मेरी आवाज आ रही है? अच्छा जी सर करो ओके। अच्छा जी, मैं इस जरा कुछ दोस्तों ने भी ये लिखा कि एक ਜਿਹੜਾ मैदान है ਜਿਹਦੇ ਵਿੱਚ किताब गल कर रही है वो कल्चरल है कि रिलीजियस है। मैं ਇਹਦੇ ਤੇ ਥੋੜੀ ਜੀ ਗੱਲ ਕਰਨਾ ਚਾਹ ਰਿਹਾ, ਖਾਸ ਤੌਰ ਤੇ ਆਪਣੇ ਪਾਸੇ ਦੇ ਹਵਾਲੇ ਨਾਲ, ਯਾਨੀ ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਇਹ ਬਹਿਸ ਜਿਹੜੀ ਹੈ ਉਹ सिर्फ स्कॉलर्स के अंदर नहीं रही, बल्कि बहस जी है वो जजेस के हाँ भी गई है, वो कोर्ट्स के भी गई है, क्योंकि इतनी जो काफ डिपार्टमेंट ने टेक ओवर किए ने श्राइन्स 59-60 ਦੇ ਵਿੱਚ शुरू किए ने, ਤੇ कुछ श्राइन्स ਜਿਹੜੇ ਵੱਡੇ श्राइन्स सन, मसलन दाता साहब ਦਾ श्राइन ਸੀ ਜਾਂ गुजरात ਦੇ ਵੱਡੇ श्राइन सन, ਉਹਨਾਂ ਦੇ ਲੋਕ ਜਦੋਂ ਕੋਰਟ ਗਏ ਨੇ ਤੇ ਇਹ ਸਵਾਲ ਉੱਠ ਕੇ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਜਿਹੜੇ ਕੇਅਰ ਟੇਕਰ ਸਨ श्राइन्स ਦੇ, उन्होंने अपील लीती सी कोर्ट दे विच कि जनाब है रिलीजियस स्पेस नहीं है ते सानू टेक ओवर मत करो और काफ डिपार्टमेंट नु मना करो, क्योंकि श्राइन रिलीजियस स्पेस ही कोई नहीं है। उहदे जवाब च एक लंबी चौड़ी डिबेट है जिहड़ी 20 साल लगे ने कोर्ट्स दे विच, और वो डिबेट दे जिहड़े डिसीजनस ने वो जदों असीं पढ़ने आ ते ओहदा जिहड़ा जिस्ट है, ओहदा जिहड़ा कंक्लूजन होया जे कि नहीं जी ये हैगी है रिलीजियस स्पेस। सो कोर्ट अल्टीमेटली डिसाइडेड मतलब ਇਹਦੇ ਫੇਵਰ ਦੇ ਵਿੱਚ ਇਸ ਗੱਲ ਦੇ ਕਿ ਇਹ ਕਲਚਰਲ ਇਸ਼ੂ ਹੀ ਨਹੀਂ ਹੈ, ਇਹ ਤੇ ਰਿਲੀਜੀਅਸ ਇਸ਼ੂ ਹੈ, ਔਰ ਕਿਉਂਕਿ ਰਿਲੀਜੀਅਸ ਇਸ਼ੂ ਹੈ ਇਸ ਲਈ ਜੀ ਔਕਾਫ ਡਿਪਾਰਟਮੈਂਟ ਜਿਹੜਾ ਉਹਦੇ ਤੇ ਉਹਦਾ ਹੱਕ ਹੈ ਕਿ ਉਹ ਇਹਨੂੰ ਔਨ ਦਾ ਬਿਹਾਫ ਆਫ ਸਟੇਟ ਉਹ ਇਹਨੂੰ ਟੇਕ ਓਵਰ ਕਰ ਲੈ ਔਰ ਇਹਨੂੰ ਫਰਦਰ ਰਿਲੀਜੀਅਸ ਸਟੇਟ ਸਪੇਸ ਬਣਾਏ। ਯਾਨੀ ਅਗਰ ਇਹਦੇ ਵਿੱਚ ਕੋਈ ਘੱਟ ਕਮੀ ਰਹਿ ਗਈ ਹੈ ਇਹਦੇ ਵਿੱਚ उस नुक्ते नज़र तो जिहड़ी कि पहले नहीं है, और ਇਹਦੇ ਵਿੱਚ कोई ऐसी गल्लां मौजूद ने जिहड़ी कि कोई हिंदुआना या सिख दी कोई याद ਇਹਦੇ ਵਿੱਚ मौजूद है, कोई प्रैक्टिस मौजूद है, तो ਉਹਨੂੰ ਬਾਹਰ ਕੱਢੇ ਉਹਨਾਂ ਦੇ ਐਡਮਿਨਿਸਟ੍ਰੇਟਰਸ ਦੇ ਥਰੂ ਜਿਹੜੇ ਕਿ ਔਕਾਫ ਡਿਪਾਰਟਮੈਂਟ ਜਿਹੜੀ ਹੈ ਉਹ ਉਹਨੇ enforce ਕੀਤਾ। So at least from my side, from this side of Punjab, ਇਹ ਗੱਲ ਜਿਹੜੀ ਹੈ ਇਵਨ ਸਟੇਟ ਲੈਵਲ ਦੇ ਉੱਤੇ ਹੁਣ एक्सेप्टेड है कि कल्चरल इशू नहीं है, रिलीजियस इशू है। सो मैं ਇਹਦੇ ਤੇ ਸਿਰਫ ਕੁਝ ਗੱਲ ਕਰਨਾ ਚਾਹ ਰਿਹਾ ਸੀ। ਸ਼ੁਕਰੀਆ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਇਸ ਦੇ ਨਾਲ ਹੀ ਪ੍ਰੋਗਰਾਮ ਨੂੰ ਖਤਮ ਕਰਾਂਗੇ, ਟਾਈਮ ਹੋ ਗਿਆ। ਔਰ ਕੁਐਸਚਨ ਜਿਹੜੇ ਸਰ ਵਰਿੰਦਰ ਸਾਹਿਬ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਨੇ ਫੇਸਬੁੱਕ ਤੇ ਉਸੇ ਤਰ੍ਹਾਂ ਮੌਜੂਦ ਨੇ, ਤੁਸੀਂ ਉਹਨੂੰ ਬਾਅਦ ਚੋਂ ਵੇਖ ਸਕਦੇ ਆ। ਅਗਰ ਕਿਸੇ ਦਾ ਆਨਸਰ ਕਰਨਾ ਚਾਹੋ ਤੇ ਸਰ ਤੁਸੀਂ ਕਰ ਸਕਦੇ ਆ। ਔਰ ਸਾਰਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਤੁਸੀਂ ਸਾਡੇ ਨਾਲ ਕੀਤਾ। ਔਰ ਡਾਕਟਰ ਸਾਹਿਬ, ਡਾਕਟਰ ਅੰਬਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਰ। ਮੈਂ ਤੁਹਾਡੇ ਨਾਲ ਦੋ ਗੱਲਾਂ, ਇੱਕ ਤੇ ਸਾਡੇ ਇੱਕ ਦੋਸਤ ਨੇ ਗੁਰਦਾਸ ਦਦਵਾਲ ਸਾਹਿਬ यूके तो ने, और वो किताब दा पूछ रहे ने कि उन्होंने अवेलेबल कित्थों होएगी ये किताब, ते तुसी अगर उन्होंने आंसर कर दे या लिख के दसना चाहो। हाँ, वो मैं लिख के दस दूंगा। ऑब्वियसली लाहौर पीस पब्लिकेशंस तो छपया लाहौर तो जरी ए वर्जन हैगी किताब, ਤੇ ਯੂਕੇ ਤੋਂ ਮੇਰੇ ਨਾਲ ਰਾਬਤਾ ਕਰ ਲੈਣ ਤੇ ਮੈਂ ਉਹਨਾਂ ਨੂੰ ਪਹੁੰਚਾ ਸਕਦਾ ਕਿ ਇਹ ਜਿਹੜੀ ਕਿਤਾਬ ਹੈਗੀ ਹੈ ਇਹ ਬੇਸਿਕਲੀ ਇੰਡੀਆ ਤੇ ਪਾਕਿਸਤਾਨ ਵਾਸਤੇ ਹੈਗੀ ਹੈ ਜਿਹੜੀ ਐਡੀਸ਼ਨ ਹੈਗੀ ਹੈ, ਤੇ ਉਹ ਵੀ ਅਸੀਂ ਤੁਹਾਡੇ ਫੇਸਬੁੱਕ ਪੇਜ ਤੇ ਚਲਾ ਦਾਂਗੇ ਕਿ ਪੀਸ ਪਬਲਿਕੇਸ਼ਨਸ ਉਹ ਜੀ ਸਰ, ਉਹ ਮੈਂ ਬਿਲਕੁਲ ਸ਼ੇਅਰ ਕਰ ਦੇਵਾਂਗਾ। ਕੁਝ ਦੋਸਤਾਂ ਨਾਲ ਮੈਂ ਸ਼ੇਅਰ ਕੀਤਾ ਵੀ ਹੋਇਆ, ਪੀਸ ਪਬਲਿਕੇਸ਼ਨ ਤੋਂ ਉਹ ਪਰਚੇਜ਼ ਕਰ ਲੈਣਗੇ, ਉਹ ਕਰ ਰਹੇ ਨੇ। ਤੇ ਸਰ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ ਤੁਸੀਂ ਆਏ ਔਰ ਅੱਜ ਦਾ ਪ੍ਰੋਗਰਾਮ ਐਡਾ ਖੂਬਸੂਰਤ ਹੋ ਸਕਿਆ। ਬਹੁਤ ਮਿਹਰਬਾਨੀ। ਮਿਹਰਬਾਨੀ।
ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਮੌਜੂਦ ਸਨ ਔਰ ਮੈਂ ਉਮੀਦ ਕਰਨਾ ਹੈ ਕਿ ਉਹ ਸਾਰੇ ਦੋਸਤ ਆਪਣਾ ਪੂਰਾ ਜਿਹੜਾ ਹੈ ਇਨਪੁਟ ਦੇਣਗੇ ਔਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਉਹ ਇਹਨੂੰ ਜ਼ਰੂਰ ਵੇਖ ਲੈਣਗੇ ਔਰ ਤੁਹਾਨੂੰ ਉਹ ਆਨਸਰ ਵੀ ਕਰ ਦੇਣਗੇ ਡਾਕਟਰ ਬਰਾਬਾਦ ਸਾਹਿਬ ਵੀ ਔਰ ਸਾਰਾ ਕਾਜ਼ਮੀ ਵੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ ਰੱਬ ਰੱਖਾ